ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਤੁਹਾਡੇ ਸਾਡੇ ਜਿੰਨੇ ਵੀ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 21 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 31 ਜਨਵਰੀ ਤੱਕ ਅਖੀਰਲੀ ਤਰੀਕ ਹੈਗੀ ਹੈ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਹੈਲਥ ਇੰਸ਼ੋਰੈਂਸ ਲੈਣ ਦੇ ਲਈ ਇਸ ਜੁਰਮਾਨੇ ਤੋਂ ਬਚਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਕੈਲੀਫੋਰਨੀਆ ਦੇ ਵਿੱਚ ਇੱਕ ਅਨੁਰਾਗ ਨਾਮ ਦਾ ਬੰਦਾ ਜਿਹੜਾ ਆ, ਉਸ ਨੇ 3 ਲੋਕਾਂ ਦੇ ਉੱਤੇ ਜਿਹੜੀ ਆ ਕਾਰ ਆਪਣੀ ਲਾਸ ਐਂਜਲਸ ਵਾਲੇ ਏਰੀਏ ਦੇ ਵਿੱਚ ਚੜ੍ਹਾ ਦਿੱਤੀ ਸੀ। ਅਨੁਰਾਗ ਚੰਦਰਾ, ਜੋ ਕਿ 42 ਸਾਲਾਂ ਦਾ ਆ, ਰਿਵਰ ਸਾਈਡ ਕਾਉਂਟੀ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਗਿਆ ਅਤੇ ਕਹਿੰਦੇ ਪਈ 10:30 'ਤੇ ਉਸਨੇ ਐਤਵਾਰ ਨੂੰ ਟਮੈਸਕਲ ਵੈਲੀ ਜਿਹੜੀ ਹੈਗੀ ਸਾਊਥ ਈਸਟ ਆਫ ਲਾਸ ਐਂਜਲਸ, ਉੱਥੇ ਉਸਨੇ ਕੁਛ ਲੋਕ ਜਿਹੜੇ ਖੜ੍ਹੇ ਸੀ ਉਹਨਾਂ ਦੇ ਉੱਤੇ ਕਾਰ ਚੜ੍ਹਾ ਦਿੱਤੀ ਅਤੇ ਹੁਣ ਜਿਹੜਾ ਆ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਆ। ਹਿੱਟ ਐਂਡ ਰਨ ਕੋਲੀਜਨ ਤੋਂ ਹੋਮੋਸਾਈਡ ਜਿਹੜਾ ਆ ਉਸ ਨੂੰ ਚਾਰਜ ਕੀਤਾ ਗਿਆ। ਇੱਕ ਬੰਦੇ ਦੀ ਜਿਹੜੀ ਆ ਮੌਕੇ 'ਤੇ ਹੀ ਮੌਤ ਹੋ ਗਈ ਸੀ। 2 ਜਣਿਆਂ ਦੀ ਜਿਹੜੀ ਆ ਹੌਸਪੀਟਲ 'ਚ ਜਾ ਕੇ ਮੌਤ ਹੋਈ ਸੀ। ਜੀ ਜੀ ਬਿਲਕੁਲ, ਇਹ ਬੜੀ ਮੰਦਭਾਗੀ ਜਿਹੜੀ ਆ ਉਹ ਖਬਰ ਆ ਉੱਥੇ ਉਹ ਆਈ ਸੀਗੀ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਉਹ ਕਰਦੇ ਹਾਂ, ਹੈਲਰੀ ਕਲਿੰਟਨ ਨੇ ਕੱਲ੍ਹ ਜਿਹੜਾ ਇੱਕ ਨਵਾਂ ਵਿਵਾਦ ਜਿਹੜਾ ਉਹ ਸਹੇੜ ਲਿਆ। ਬਿਆਨ ਦੇ ਕੇ ਕਹਿੰਦੀ ਵੀ ਉਸਨੇ ਕਿਹਾ ਵੀ ਜਿਹੜਾ ਬਰਨੀ ਸੈਂਡਰਸ ਆ, ਕਿਉਂਕਿ ਡੈਮੋਕ੍ਰੇਟ ਜਿਹੜੀ ਰੇਸ ਹੈ ਇਸ ਟਾਈਮ ਬਿਲਕੁਲ ਭਖੀ ਹੋਈ ਆ, ਅਤੇ ਉਹਨੇ ਇਹ ਬਿਆਨ ਦੇ ਦਿੱਤਾ ਵੀ ਬਰਨੀ ਸੈਂਡਰਸ ਨੂੰ ਕੋਈ ਵੀ ਜਿਹੜਾ ਉਹ ਲਾਈਕ ਨਹੀਂ ਕਰਦਾ, ਅਤੇ ਜੇ ਡੈਮੋਕ੍ਰੇਟਿਕ ਨੋਮੀਨੀ ਉਹ ਬਣਦਾ ਆ ਅਤੇ ਉਹ ਉਸ ਨੂੰ ਸਪੋਰਟ ਨਹੀਂ ਕਰੂਗੀ। ਹੈਲਰੀ ਕਲਿੰਟਨ ਨੂੰ ਜਿਹੜਾ ਮੈਨੂੰ ਲੱਗਦਾ ਅਜੇ ਵੀ ਇਹਨੇ ਪੀੜ੍ਹੀ ਥੱਲੇ ਆਪਣੇ ਸੋਟਾ ਜਿਹੜਾ ਮਾਰ ਕੇ ਦੇਖਿਆ ਨਹੀਂ ਆ ਵੀ ਬਣ ਕੀ ਰਿਹਾ ਹੈ ਇਸ ਟਾਈਮ। ਵੀ ਇੱਕ ਜਿਹੜੇ ਹਰਜੋਤ ਸਿੰਘ ਜੀ ਇੱਥੇ ਦਾ ਵੀ ਜਿਹੜਾ ABC ਚੈਨਲ ਸੀਗਾ ਬੇ ਏਰੀਏ ਦਾ, ਉਹ ਵੀ ਕੱਲ੍ਹ ਦਿਖਾ ਰਿਹਾ ਸੀ ਵੀ ਕੌਣ ਅੱਗੇ ਜਾ ਰਿਹਾ, ਕੌਣ ਪਿੱਛੇ ਜਾ ਰਿਹਾ, ਅਤੇ ਬਰਨੀ ਸੈਂਡਰਸ ਦਾ ਉਹਨਾਂ ਨੇ ਨਾਂ ਨਹੀਂ ਲਿਖਿਆ, ਜਦ ਕਿ ਉਹ ਪੂਰੇ ਕੈਲੀਫੋਰਨੀਆ ਦੇ ਵਿੱਚ ਲੀਡ ਕਰ ਰਿਹਾ ਸੀ। ਬਰਨੀ ਸੈਂਡਰਸ ਦੀ ਥਾਂ ਦੇ ਉੱਤੇ ਉਹਨਾਂ ਨੇ ਅਦਰਸ ਕਰਕੇ ਦਿਖਾ ਦਿੱਤਾ ਵੀ 33% ਲੋਕ ਜਿਹੜੇ ਆ ਉਸ ਦੇ ਹੱਕ ਦੇ ਵਿੱਚ ਆ। ਜੋ ਬਾਈਡਨ ਜਿਹੜਾ ਉਸ ਤੋਂ ਪਿੱਛੇ ਜਿਹੜਾ ਉਹ ਚੱਲ ਰਿਹਾ ਸੀ, ਆਈ ਥਿੰਕ 20% ਦੇ ਜਿਹੜੇ ਆ ਉਹਨਾਂ ਆંકੜਿਆਂ ਦੇ ਇਰਦ ਗਿਰਦ। ਸੋ ਇੱਥੋਂ ਇਹ ਸਾਫ਼ ਸਪਸ਼ਟ ਜਿਹੜਾ ਇਹ ਹੋ ਰਿਹਾ ਵੀ ਡੈਮੋਕ੍ਰੇਟ ਪਾਰਟੀ ਦੇ ਬਹੁਤ ਸਾਰੇ ਜਿਹੜੇ ਲੋਕ ਆ ਅਜੇ ਵੀ ਹੈਲਰੀ ਕਲਿੰਟਨ ਦੇ ਜਿਹੜੇ ਪਿੱਛੇ ਆ ਉਹ ਲੱਗੇ ਹੋਏ ਆ, ਅਤੇ ਯੂ ਨੈਵਰ ਨੋ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਵੀ ਇਹ ਵੀ ਅਖੀਰਲੇ ਮੌਕੇ ਦੇ ਉੱਤੇ ਫਿਰ ਇਸ ਮੈਦਾਨ ਦੇ ਵਿੱਚ ਛੜੱਪਾ ਜਿਹੜੀ ਆ ਉਹ ਨਾ ਮਾਰ ਦੇਵੇ। ਸੋ ਹੁਣ ਜਿਸ ਤਰੀਕੇ ਦੇ ਨਾਲ ਬਰਨੀ ਸੈਂਡਰਸ ਦੇ ਉੱਤੇ ਉਸਨੇ ਜਿਹੜੀ ਇਹ ਬਿਆਨ ਦਿੱਤਾ ਹੈ, ਹਾਲੀਵੁੱਡ ਰਿਪੋਰਟਰ ਜਿਹੜੀ ਮੈਗਜ਼ੀਨ ਆ ਉਹਨਾਂ ਦੇ ਨਾਲ ਇੰਟਰਵਿਊ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਉਹ ਆਖਿਆ ਵੀ ਉਹ ਅੰਡੋਰਸ ਅਤੇ ਜਿਹੜਾ ਕੈਂਪੇਨ ਆ ਇਸ ਦੇ ਬਾਰੇ ਜਿਹੜੀ ਆ ਇਸ ਦੇ ਹੱਕ ਦੇ ਵਿੱਚ ਉਹ ਨਹੀਂ ਕਰੇਗੀ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ।
ਵੀ ਕਿਸ ਤਰੀਕੇ ਦੇ ਨਾਲ ਬਣੂਗਾ। ਉਹਨੇ ਇਹ ਵੀ ਆਖਿਆ ਵੀ ਇਹ ਇੱਕ ਕਰੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਅਤੇ ਉਹਨੇ ਇਹ ਆਖਿਆ ਵੀ ਇਹ ਆਪਣੇ ਹੀ ਬਾਕੀ ਮਤਲਬ ਜਿਹੜੀ ਬਿਆਨਬਾਜ਼ੀਆਂ ਅਤੇ ਜਿਹੜੀਆਂ ਗੱਲਾਂ ਆ ਉਹ ਐਵੇਂ ਮਾਰਦਾ ਰਹਿੰਦਾ ਹੈ ਅਤੇ ਲੋਕ ਉਸ ਦੇ ਪਿੱਛੇ ਜਿਹੜੇ ਉਹ ਲੱਗ ਜਾਂਦੇ ਨੇ। ਹੁਣ ਇਹ ਕਰੀਅਰ ਪੋਲੀਟੀਸ਼ੀਅਨ ਕਿੱਦਾਂ ਦਾ ਹੈਗਾ, ਕਿਵੇਂ ਦੇ ਹੈਗਾ, ਇਹ ਤਾਂ ਚਲੋ ਦੋਨਾਂ ਦੇ ਰੈਕਡ ਜਿਹੜੇ ਉਹ ਚੈੱਕ ਸਾਰੇ ਜਣੇ ਉਹ ਕਰ ਸਕਦੇ ਨੇ। ਪਰ ਇਸ ਟਾਈਮ ਜੇ ਡੈਮੋਕ੍ਰੇਟ ਕੈਂਪੇਨ ਦੇ ਵਿੱਚ ਦੇਖਿਆ ਜਾਵੇ, ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਬਰਨੀ ਸੈਂਡਰ ਇੱਕ ਹਿਸਾਬ ਦੇ ਨਾਲ ਲੀਡ ਵਾਲੇ ਪਾਸੇ ਨੂੰ ਵੱਧ ਰਿਹਾ ਹੈ। ਜੇ ਲੀਡ ਹਰ ਇੱਕ ਥਾਂ ਦੇ ਉੱਤੇ ਨਹੀਂ ਤਾਂ ਕਈ ਸਟੇਟਸ ਦੇ ਵਿੱਚ ਉਹ ਲੀਡ ਦੇ ਉੱਤੇ ਚੱਲ ਰਿਹਾ ਆ ਅਤੇ ਟੌਪ 4 ਦੇ ਵਿੱਚ ਜਿਹੜਾ ਉਹ ਆ ਰਿਹਾ ਹੈਗਾ ਆ। ਨਿਊਯਾਰਕ ਟਾਈਮਜ਼ ਦੇ ਜਿਹੜੇ ਐਡੀਟੋਰੀਅਲ ਵਾਲਿਆਂ ਨੇ ਵੀ ਇਸ ਨੂੰ ਸਨੱਬ ਕੀਤਾ ਸੀ ਅਤੇ ਬਰਨੀ ਸੈਂਡਰਸ ਨੇ ਉਸ ਦੇ ਖਿਲਾਫ ਵੀ ਬੋਲਿਆ ਸੀ ਵੀ ਤੁਸੀਂ ਮੇਰਾ ਨਾਮ ਜਿਹੜਾ ਆ ਉਸ ਦੇ ਵਿੱਚ ਕਿਉਂ ਨਹੀਂ ਸੀ ਲਿਖਿਆ। ਸੋ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਜਿਹੜਾ ਲਿਬਰਲ ਮੀਡੀਆ ਹੈਗਾ ਆ ਓਵਰਆਲ ਉਹ ਟਰਾਈ ਕਰ ਰਿਹਾ ਵੀ ਬਰਨੀ ਸੈਂਡਰਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਨੱਪ ਦਿੱਤਾ ਜਾਵੇ। ਬਿਲਕੁਲ। ਸੋ ਹਾਲਾਂਕਿ ਬਰਨੀ ਸੈਂਡਰਸ ਦੀ ਸਪੋਰਟ ਬਹੁਤ ਜ਼ਿਆਦਾ ਹੈ। ਇਹ ਜਿਹੜਾ ਇਸ਼ੂ ਆ ਇਸ ਤਰ੍ਹਾਂ ਕੁਛ ਮਹੀਨੇ ਪਹਿਲਾਂ ਵੀ ਵਾਪਰਿਆ ਸੀ ਜਦੋਂ ਹਿਲਰੀ ਕਲਿੰਟਨ ਨੇ ਇੱਕ ਹੋਰ ਜਿਹੜਾ ਹਾਵਰਡ ਸਟਰਨ ਦਾ ਰੇਡੀਓ ਟਾਕ ਸ਼ੋਅ ਆ ਉਹਦੇ ਉੱਤੇ ਆਪਣੀ ਇੰਟਰਵਿਊ ਦਿੱਤੀ ਸੀ। ਸੋ ਲੱਗਦਾ ਹੈ ਵੀ ਉਹਨੂੰ ਹਜੇ ਪਿਛਲਾ ਦੁੱਖ ਭੁੱਲਿਆ ਨਹੀਂ। ਪਰ ਇਹ ਹੁਣ ਡੈਮੋਕ੍ਰੈਟਿਕ ਪਾਰਟੀ ਅਤੇ ਪਲੱਸ ਡੈਮੋਕ੍ਰੇਟਸ ਜਿਹੜੇ ਲੋਕ ਆ ਉਹਨਾਂ ਨੇ ਸੋਚਣਾ ਹੈ ਵੀ ਉਹ ਕਿਹਦੀ ਜਿਹੜੀ ਸਪੋਰਟ ਕਰਨਗੇ। ਬਰਨੀ ਸੈਂਡਰਸ ਦੀ ਵੀ ਬਹੁਤ ਸਾਰੇ ਲੋਕ ਜਿਹੜੇ ਆ, ਈਵਨ ਇਲੈਕਟਡ ਆਫੀਸ਼ੀਅਲ ਵੀ ਜਿਹੜੇ ਆ ਸਾਡੇ ਜਿਹੜੇ ਬੇਰੀਏ ਤੋਂ ਰੋ ਖੰਨਾ ਆ ਜਿਹੜਾ ਕਾਂਗਰਸਮੈਨ ਆ, ਹੋਰ ਬਹੁਤ ਸਾਰੇ ਉਹਦੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਅਤੇ ਪਰ ਜੇ ਇਸ ਤਰ੍ਹਾਂ ਇਹ ਲੜਦੇ ਰਹੇ ਅਤੇ ਫਿਰ ਮੈਨੂੰ ਲੱਗਦਾ ਵੀ ਜਿਹੜਾ ਟਰੰਪ ਆ ਉਹ ਈਜ਼ਲੀ ਜਿਹੜਾ ਅਗਲੀ ਇਲੈਕਸ਼ਨ ਵਿਨ ਕਰ ਜਾਵੇਗਾ। ਹਾਂ, ਉੱਦਾਂ ਵੈਸੇ ਜੇ ਦੇਖਿਆ ਜਾਵੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਰੀ ਇਲੈਕਸ਼ਨ ਦੇ ਵਿੱਚ ਹੁਣ ਬਾਕੀਆਂ ਦੇ ਉੱਤੇ ਘੱਟ ਅਤੇ ਬਰਨੀ ਸੈਂਡਰ ਦੇ ਉੱਤੇ ਜਿਹੜਾ ਉਹਨਾਂ ਨੇ ਜ਼ੋਰ ਲਾਉਣਾ ਸ਼ੁਰੂ ਕੀਤਾ ਹੈ। ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿਖ ਰਿਹਾ ਆ ਵੀ ਉਹਨਾਂ ਦਾ ਜਿਹੜਾ ਮੇਨ ਜਿਹੜਾ ਉਮੀਦਵਾਰ ਡੈਮੋਕ੍ਰੇਟ ਪਾਰਟੀ ਦਾ ਉਹ ਬਰਨੀ ਸੈਂਡਰ ਜਿਹੜਾ ਉੱਭਰ ਕੇ ਉਹ ਆ ਸਕਦਾ ਆ। ਸੋ ਉਹਨਾਂ ਨੇ ਆਪਣੇ ਕੈਂਪੇਨ ਸਟ੍ਰੈਟਜੀ ਦੇ ਵਿੱਚ ਬਰਨੀ ਸੈਂਡਰਸ ਨੂੰ ਹੁਣ ਮੁੱਖ ਤੌਰ ਦੇ ਉੱਤੇ ਵਿਰੋਧੀ ਦੇ ਵਜੋਂ ਜਿਹੜਾ ਉਹ ਦੇਖਣਾ ਸ਼ੁਰੂ ਕੀਤਾ ਹੋਇਆ ਆ। ਅਤੇ ਪਰ ਇਸ ਵਾਰ ਜੇ ਹਰਜੋਤ ਸਿੰਘ ਜੀ ਜੇ ਹਰ ਵਾਰੀ ਡੈਮੋਕ੍ਰੇਟ ਬਾਰ-ਬਾਰ ਬਰਨੀ ਸੈਂਡਰ ਨੂੰ ਇਸ ਤਰੀਕੇ ਦੇ ਨਾਲ ਸਨੱਬ ਜਿਹੜੇ ਉਹ ਕਰਨਗੇ, ਬੈਕ ਸਟੈਪ ਕਰਨਗੇ, ਤਾਂ ਫਿਰ ਡੈਮੋਕ੍ਰੈਟਿਕ ਪਾਰਟੀ ਦੇ ਖਿਲਰਨ ਦੇ ਵੀ ਜਿਹੜੇ ਕਾਫੀ ਜ਼ਿਆਦਾ ਚਾਂਸ ਹੈ। ਇਨਫੈਕਟ ਜਿਹੜੀ ਇਹਨਾਂ ਦੀ ਪ੍ਰੋਗਰੈਸਿਵ ਸੋਚ ਵਾਲੀ ਇੱਕ ਹੋਰ ਜਿਹੜੀ ਕਾਂਗਰਸ ਵੂਮਨ ਆਈ ਆ AOC, ਜਿਸ ਦਾ ਸ਼ਾਰਟ ਫਾਰਮ ਦੇ ਵਿੱਚ ਆਖ ਦਿੱਤਾ ਜਾਂਦਾ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼, ਉਸ ਨੇ ਕਿਹਾ ਵੀ ਇਹ ਜਿਹੜੀ ਹੁਣ ਡੈਮੋਕ੍ਰੇਟ ਪਾਰਟੀ ਉਹ ਸੈਂਟਰ ਕੰਜ਼ਰਵੇਟਿਵ ਜਿਹੜੀ ਪਾਰਟੀ ਦੇ ਵਜੋਂ ਹੈਗੀ ਆ, ਅਤੇ ਕਹਿੰਦੇ ਵੀ ਇਸ ਮੁਲਕ ਦੇ ਵਿੱਚ ਕੋਈ ਵੀ ਲੈਫਟ ਪਾਰਟੀ ਜਿਹੜੀ ਆ ਉਹ ਬਚੀ ਨਹੀਂ ਹੈਗੀ। ਸੋ ਇਹ ਜਿਹੜਾ ਬਿਆਨ ਆਉਣਾ ਇਸ ਤਰੀਕੇ ਦੇ ਨਾਲ ਹਿਲਰੀ ਕਲਿੰਟਨ ਦਾ ਆਉਣਾ, ਸੋ ਇੱਥੋਂ ਇਹ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਅਮਰੀਕਾ 'ਚ ਤੀਜੀ ਪਾਰਟੀ ਦਾ ਜਿਹੜਾ ਉਭਾਰ ਆ ਉਹ ਹੋ ਸਕੇ ਜਾਂ ਹੋ ਜਾਵੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਪਰ ਇਹ ਇਲੈਕਸ਼ਨ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਲਈ ਅਹਿਮ ਆ, ਰੀ ਇਲੈਕਸ਼ਨ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਵਜੂਦ ਵਾਸਤੇ ਵੀ ਇੱਕ ਕਾਫੀ ਵੱਡੀ ਇੱਕ ਇਲੈਕਸ਼ਨ ਦੇ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਅੱਜ ਕੱਲ੍ਹ ਡੈਵੋਸ ਸਵਿਟਜ਼ਰਲੈਂਡ ਗਏ ਹੋਏ ਹੈਗੇ ਆ। ਉੱਥੇ ਉਹਨਾਂ ਨੇ ਜਿਹੜੀ ਮੀਟਿੰਗ ਚੱਲ ਰਹੀ ਹੈਗੀ ਆ ਵਰਲਡ ਇਕਨੋਮਿਕ ਫੋਰਮ, ਉਹਦੇ ਵਿੱਚ ਕਿਹਾ ਵੀ ਜਿਹੜੀ ਅਮਰੀਕਾ ਦੀ ਇਕੋਨਮੀ ਆ ਜਿਹੜੀ ਆ ਪੂਰੀ ਸਟਰੋਂਗ ਚੱਲ ਰਹੀ ਆ, ਲੋਐਸਟ ਅਨਪਲੋਇਮੈਂਟ ਰੇਟ ਹੈਗਾ ਆ। ਅਤੇ ਪਿੱਛੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਇੰਪੀਚਮੈਂਟ ਦਾ ਜਿਹੜਾ ਟਰਾਇਲ ਹੈਗਾ ਉਹ ਚੱਲ ਰਿਹਾ। ਇਸੇ ਤਰ੍ਹਾਂ ਗ੍ਰੈਟਾ ਥਨਬਰਗ ਜਿਹੜੀ ਹੈਗੀ ਆ ਉਸ ਨੇ ਵੀ ਆਪਣਾ ਮੈਸੇਜ ਜਿਹੜਾ ਆ ਉੱਥੇ ਦਿੱਤਾ ਹੈ। ਉਹ ਕਹਿੰਦੀ ਹੈ ਵੀ ਸਾਡਾ ਘਰ ਹਜੇ ਵੀ ਫਾਇਰ 'ਤੇ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਕਲਾਈਮੇਟ ਚੇਂਜ ਦੇ ਉੱਤੇ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਹੈਗਾ। ਜਿਹੜੇ ਵਰਲਡ ਲੀਡਰ ਆ ਉਹਦੇ 'ਤੇ ਵਰਕਆਊਟ ਨਹੀਂ ਕਰ ਸਕਦੇ। ਇਸੇ ਤਰ੍ਹਾਂ ਡੈਵੋਸ ਨੂੰ ਲੈ ਕੇ ਸਵਿਟਜ਼ਰਲੈਂਡ ਵਾਲਿਆਂ ਨੇ 2 ਰਸ਼ੀਅਨ ਜਿਹੜੇ ਸਿਪਾਹੀ ਆ ਉਹਨਾਂ ਨੂੰ ਅਰੈਸਟ ਕੀਤਾ ਹੈ। ਕਹਿੰਦੇ ਵੀ ਉਹ ਐਜ਼ ਏ ਪਲੰਬਰ ਬਣ ਕੇ ਉਹਨਾਂ ਨੇ ਜਿੱਥੇ ਇਹ ਵਰਲਡ ਇਕਨੋਮਿਕ ਫੋਰਮ ਹੋ ਰਹੀ ਆ ਉਹ ਸਾਰਾ ਜਿਹੜਾ ਬੱਗ ਕਰ ਦਿੱਤਾ ਸੀ ਉਸ ਏਰੀਏ ਨੂੰ, ਤਾਂ ਕਿ ਜਿਹੜੇ ਵਰਲਡ ਲੀਡਰਸ ਆ ਉਹ ਪ੍ਰਾਈਵੇਟਲੀ ਕੀ ਗੱਲਬਾਤ ਕਰਦੇ ਆ ਉਹਨਾਂ ਨੂੰ ਜਿਹੜਾ ਸੁਣਿਆ ਜਾ ਸਕੇ। ਜੀ ਜੀ ਬਿਲਕੁਲ। ਸੋ ਇਹ ਟਰਾਈ ਜਿਹੜੇ ਹਮੇਸ਼ਾ ਆ ਉਹ ਕਰਦੇ ਰਹਿਣਗੇ। ਅਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਜੇ ਆਪਾਂ ਇੰਪੀਚਮੈਂਟ ਟਰਾਇਲ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਸੈਨੇਟ ਦੇ ਵਿੱਚ ਇੰਪੀਚਮੈਂਟ ਟਰਾਇਲ ਜਿਹੜਾ ਉਹ ਆਰੰਭ ਜਿਹੜਾ ਹੋਣ ਜਾ ਰਿਹਾ। ਅੱਜ ਪਹਿਲਾ ਫੁੱਲ ਦਿਨ ਜਿਹੜਾ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਟਰਾਇਲ ਦਾ ਉਹ ਹੋਵੇਗਾ। ਅਤੇ ਕਹਿੰਦੇ ਵੀ ਇਹ ਜਿਹੜਾ ਦਿਨ ਆ ਕਿਤੇ ਨਾ ਕਿਤੇ ਪਾਰਟੀਜ਼ਨ ਫਾਈਟਿੰਗ ਦੇ ਉੱਤੇ ਹੀ ਰਹੇਗਾ। ਕੱਲ੍ਹ ਜਿਹੜੇ ਮਿਚ ਮਕੋਨਲ ਆ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਕੱਲ੍ਹ
ਪੇਸ਼ ਕੀਤਾ ਸੀ, ਰਿਲੀਜ਼ ਕੀਤਾ ਸੀਗਾ ਵੀ ਕਿਹੜੇ ਸਟੈਪ ਇਸ ਰੈਜ਼ੋਲੂਸ਼ਨ ਦੇ ਵਿੱਚ ਲਿਆਂਦੇ ਜਾਣਗੇ, ਕਿਸ ਤਰੀਕੇ ਦੇ ਨਾਲ ਉਹ ਹੋਵੇਗਾ। 4 ਪੇਜਾਂ ਦਾ ਇਹ ਰੈਜ਼ੋਲੂਸ਼ਨ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ, ਅਤੇ ਇਸ ਦੇ ਉੱਤੇ ਡੈਮੋਕ੍ਰੇਟ ਜਿਹੜੇ ਉਹ ਆਪਣੀ ਜਿਹੜੀ ਆਲੋਚਨਾ ਆ ਉਹ ਕਰ ਰਹੇ ਆ ਵੀ ਇਹ ਇਸ ਤਰੀਕੇ ਦੇ ਨਾਲ ਇਹ ਟੋਟਲੀ ਗਲਤ ਹੈਗਾ ਆ। ਕਿਸੇ ਵੀ ਤਰੀਕੇ ਦੇ ਕਹਿੰਦੇ ਵੀ ਨਵੇਂ ਵਿਟਨੈਸ ਹੋਰ ਨਾ ਸੱਦਣ ਦੀ ਜਿਹੜੀ ਉਹਨਾਂ ਨੇ ਗੱਲ ਇਸ ਦੇ ਵਿੱਚ ਉਹ ਆਖੀ ਹੈਗੀ ਆ। ਅਤੇ ਜਿਹੜੇ ਸਾਰੀਆਂ ਪਾਰਟੀਆਂ ਨੂੰ ਜਿਹੜੇ ਆਈ ਥਿੰਕ 1-2 ਦਿਨ ਦਾ ਹੀ ਜਿਹੜਾ ਸਮਾਂ ਇਸ ਦੇ ਵਿੱਚ ਦਿੱਤਾ ਗਿਆ ਆ ਵੀ ਤੁਸੀਂ ਇੰਨੇ ਚਿਰ ਦੇ ਵਿੱਚ ਆਪਣਾ ਜਿਹੜਾ ਕੇਸ ਆ ਉਹ ਰੱਖਣਾ ਹੈਗਾ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜੀ ਵੋਟ ਆ ਉਹ ਕੀਤੀ ਜਾ ਸਕਦੀ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਕਹਿੰਦੇ ਵੀ ਮਿਚ ਮਕੌਨਲ ਆ, ਉਹਨਾਂ ਨੂੰ 53 ਸੈਨੇਟ ਰਿਪਬਲਿਕਨਸ ਦੇ ਵਿੱਚੋਂ ਸਿਰਫ 51 ਸੈਨੇਟ ਰਿਪਬਲਿਕਨਸ ਦੀ ਹੀ ਜਿਹੜੀ ਉਹ ਜ਼ਰੂਰਤ ਹੈਗੀ ਆ ਜਿਹੜੇ ਇਸ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ ਜਾਣ ਇਸ ਨੂੰ ਜਿਹੜਾ ਉਹ ਪਾਸ ਕਰਨ ਦੇ ਲਈ। ਅਤੇ ਜੇ ਇਸ ਤਰੀਕੇ ਦੇ ਨਾਲ 51 ਇਹਨਾਂ ਨੂੰ ਸੈਨੇਟਰ ਮਿਲ ਜਾਂਦਾ ਹੈ, ਸਾਥ ਮਿਲ ਜਾਂਦਾ ਆ, ਤਾਂ ਫਿਰ ਇਹ ਜਿਹੜੇ ਰੂਲਸ ਆ ਉਸ ਤਰੀਕੇ ਦੇ ਨਾਲ ਲੱਗੇ ਰਹਿਣਗੇ। ਸੋ ਤਾਂ ਹੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਜਿਹੜੇ 4 ਰਿਪਬਲਿਕਨਸ ਜੇ ਆ ਉਹਨਾਂ ਨੂੰ ਟਰਾਈ ਕਰ ਰਹੇ ਆ ਵੀ ਉਹ ਉਹਨਾਂ ਦੇ ਹੱਕ ਦੇ ਵਿੱਚ ਆ ਜਾਣ ਤਾਂ ਜੋ ਇਸ ਰੈਜ਼ੋਲੂਸ਼ਨ ਦੇ ਖਿਲਾਫ ਹੋਣ, ਅਤੇ ਇਹਨਾਂ ਦੇ ਵਿੱਚ ਨਵੇਂ ਸਬੂਤਾਂ ਨੂੰ ਅਤੇ ਨਵੇਂ ਵਿਟਨੈਸਿਸ ਨੂੰ ਇਨਕਲੂਡ ਕਰਨ ਦੇ ਲਈ ਆਖਿਆ ਜਾਵੇ, ਉਸ ਦੀ ਜਿਹੜੀ ਆਗਿਆ ਆ ਉਹ ਮਿਲ ਸਕੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਹੁੰਦਾ ਆ। ਜਿਹੜੀ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨੇ ਆਪਣੇ ਜਿਹੜੇ ਇਸ ਸੈਨੇਟ ਦੇ ਵਿੱਚ ਜਿਹੜਾ ਟਰਾਇਲ ਉਸ ਦੇ ਲਈ ਜਿਹੜੇ ਪ੍ਰੋਸੀਕਿਊਟਰ ਕਹਿ ਲਓ ਜਾਂ ਮੈਨੇਜਰ ਜਿਹੜੇ ਆ ਉਹਨਾਂ ਨੂੰ ਆਖਿਆ ਹੋਇਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਕੇਸ ਆ ਉਹ ਪੇਸ਼ ਕੀਤਾ ਜਾਵੇ। ਰਾਸ਼ਟਰਪਤੀ ਟਰੰਪ ਵਾਈਟ ਹਾਊਸ ਦੇ ਦੁਆਰਾ ਵੀ ਜਿਹੜੇ ਆਪਣੀ ਉਹਨਾਂ ਦੀ ਟੀਮ ਹੈਗੀ ਆ, ਕਾਉਂਸਲ ਜਿਹੜੀ ਹੈਗੀ ਆ, ਉਹ ਵੀ ਆਪਣਾ ਪੱਖ ਜਿਹੜਾ ਉੱਥੇ ਰੱਖੇਗੀ, ਅਤੇ ਜਿਹੜੇ ਬਾਕੀ ਜਿਹੜੇ ਸੈਨੇਟਰਸ ਆ ਉਹ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਇਸ ਟਰਾਇਲ ਦੇ ਉੱਤੇ, ਇੰਪੀਚਮੈਂਟ ਟਰਾਇਲ ਦੇ ਉੱਤੇ ਜਿਹੜੀ ਵੋਟ ਪਾਉਣਗੇ ਕਿ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਅਹੁਦੇ ਤੋਂ ਲਾਹ ਦਿੱਤਾ ਜਾਵੇ ਜਾਂ ਇਸ ਟਰਾਇਲ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉਹ ਬਰੀ ਕੀਤਾ ਜਾਵੇਗਾ। ਸੋ ਬਹੁਤਾਤ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਉਹਨਾਂ ਦਾ ਇਹੀ ਮੰਨਣਾ ਆ ਵੀ ਕਿਉਂਕਿ GOP ਦੀ ਉਸ ਦੇ ਵਿੱਚ ਮੈਜੋਰਟੀ ਹੈਗੀ ਆ, ਇਸ ਲਈ ਰਾਸ਼ਟਰਪਤੀ ਟਰੰਪ ਜਿਹੜੇ ਆ ਉੱਥੇ ਇੱਥੋਂ ਬਰੀ ਹੋ ਕੇ ਨਿਕਲਣਗੇ, ਕਿਉਂਕਿ ਇਕੱਲੀ ਸਿੰਪਲ ਮੈਜੋਰਟੀ ਨਹੀਂ, ਜੇ ਇਸ ਮਹਾਦੋਸ਼ ਨੂੰ ਮੇਨ ਜਿਹੜਾ ਅਪਰੂਵ ਕਰਾਉਣਾ ਆ ਤਾਂ ਉਹਨਾਂ ਨੂੰ 2/3 ਬਹੁਮਤ ਘੱਟੋ ਘੱਟ 67 ਜਿਹੜੇ ਸੈਨੇਟਰ ਆ ਉਹਨਾਂ ਦਾ ਸਾਥ ਜਿਹੜਾ ਇੰਪੀਚਮੈਂਟ ਦੇ ਹੱਕ ਦੇ ਵਿੱਚ ਉਹ ਚਾਹੀਦਾ ਹੋਊਗਾ, ਜੋ ਹਾਲ ਦੀ ਘੜੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਜੀ, ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਟਵੀਟ ਕੀਤਾ ਸੀ, ਖਾਸ ਕਰਕੇ ਇਰਾਨੀਅਨ ਲੋਕਾਂ ਨੂੰ, ਜਦੋਂ ਉਹਨਾਂ ਦਾ ਇੱਕ ਜਨਰਲ ਮਾਰਿਆ ਗਿਆ ਸੀ। ਉਹ ਤੋਂ ਬਾਅਦ ਪਈ ਜਿਹੜੇ ਅਮਰੀਕਾ ਨੂੰ ਪਸੰਦ ਕਰਦੇ ਆ, ਪਲੱਸ ਇਰਾਨ ਦੇ ਵਿੱਚ ਲੋਕ ਵਧੀਆ ਲੋਕ ਹੈਗੇ ਆ, ਆਪਣੀ ਉਹ ਜਿਹੜੀ ਰਿਸਪੈਕਟ ਮੰਗ ਰਹੇ ਆ, ਅਤੇ ਇਰਾਨੀਅਨ ਲੀਡਰਸ਼ਿਪ ਜਿਹੜੀ ਆ ਉਹਨਾਂ ਨੂੰ ਮਾਰ ਰਹੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਹਿ ਰਹੇ ਸੀ ਵੀ ਆਪਣੀ ਗੌਰਮੈਂਟ ਦੇ ਉਲਟ ਜ਼ਰੂਰ ਖੜੋ। ਅਤੇ ਅੱਜ ਇਰਾਨ ਦੇ ਇੱਕ ਲਾ ਮੇਕਰ ਨੇ $3 ਮਿਲੀਅਨ ਦਾ ਜਿਹੜਾ ਆ ਅਵਾਰਡ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਿਰ 'ਤੇ ਰੱਖਿਆ ਆ। ਅਹਿਮਦ ਹਮਜ਼ੇ ਨਾਮ ਦਾ ਇਹ ਜਿਹੜਾ ਇਰਾਨ ਦਾ ਇੱਕ ਜਿਹੜਾ ਲੀਡਰ ਹੈਗਾ ਆ, ਉਸ ਨੇ ਤਹਿਰਾਨ ਦੇ ਵਿੱਚ ਆਪਣੀ ਪਾਰਲੀਮੈਂਟ ਦੀ ਜਿਹੜੇ ਭਾਸ਼ਣ ਦੇ ਦੌਰਾਨ ਕਿਹਾ ਵੀ ਜਿਹੜਾ ਵੀ ਬੰਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਮਾਰੂਗਾ ਉਹਨੂੰ $3 ਮਿਲੀਅਨ ਦਾ ਜਿਹੜਾ ਰਿਵਾਰਡ ਆ ਉਹ ਦਿੱਤਾ ਜਾਊਗਾ। ਇਹ ਸਿਟੀ ਆਫ ਕਰਮਨ ਨੂੰ ਕਹਿੰਦੇ ਬਿਲੋਂਗ ਕਰਦਾ ਆ, ਜਿੱਥੋਂ ਦਾ ਜਨਰਲ ਕਾਸਿਮ ਸੁਲੇਮਾਨੀ ਸੀ, ਜਿਸ ਨੂੰ ਅਮਰੀਕਨ ਫੌਜਾਂ ਨੇ ਜਨਵਰੀ 3 ਨੂੰ ਜਿਹੜਾ ਆ ਡਰੋਨ ਦੇ ਰਾਹੀਂ ਮਾਰਿਆ ਸੀ। ਅਤੇ ਦੂਸਰੇ ਪਾਸੇ ਜਿਹੜੇ ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹ ਵੀ ਜਿਹੜੀ ਵਰਲਡ ਇਕਨੋਮਿਕ ਫੋਰਮ ਡੈਵੋਸ ਸਵਿਟਜ਼ਰਲੈਂਡ 'ਚ ਹੋ ਰਹੀ ਆ, ਉੱਥੇ ਨਹੀਂ ਪਹੁੰਚੇ। ਇਰਾਨ ਇਸ ਵੇਲੇ ਕਾਫੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ 'ਚੋਂ ਬਹੁਤ ਬੁਰੀ ਤਰ੍ਹਾਂ ਜਾ ਰਿਹਾ ਆ, ਕਿਉਂਕਿ ਬ੍ਰਿਟੇਨ, ਫਰਾਂਸ ਅਤੇ ਜਰਮਨ ਨੇ ਪਿਛਲੇ ਹਫ਼ਤੇ ਜਿਹੜਾ ਕਹਿ ਦਿੱਤਾ ਹੈ ਵੀ ਅਸੀਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਫਿਰ ਰੀਇੰਪੋਜ਼ ਕਰਾਂਗੇ ਜੇ ਇਰਾਨ ਵਾਲੇ ਜਿਹੜੇ ਆ ਨਿਊਕਲੀਅਰ ਜਿਹੜਾ ਡੀਲ ਆ ਉਹਦੇ ਉੱਤੋਂ ਨਿਊਕਲੀਅਰ ਬਣਾਉਣ ਤੋਂ ਟਲੇ ਨਾ। ਜੀ ਜੀ, ਅਤੇ ਹਰਜੋਤ ਸਿੰਘ ਜੀ, ਆਪਾਂ ਜੇ ਇੰਪੀਚਮੈਂਟ ਵਾਲੀ ਗੱਲ ਦੇ ਵਿੱਚ ਥੋੜ੍ਹੀ ਹੋਰ ਇਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਦੇ ਜਾਈਏ ਵੀ ਇਸ ਰੈਜ਼ੋਲੂਸ਼ਨ ਦੇ ਵਿੱਚ ਕੀ ਜਿਹੜੇ ਮਿਚ ਮਕੌਨਲ ਸੈਨੇਟ ਮੈਜੋਰਟੀ ਲੀਡਰ ਉਹਨਾਂ ਨੇ ਉਹ ਆਖਿਆ ਆ। ਉਹਨਾਂ ਨੇ ਜਿਹੜੇ ਇਸ ਤੋਂ ਪਹਿਲਾਂ ਤਾਂ ਵੈਸੇ ਉਹ ਆਖਦੇ ਰਹੇ ਵੀ ਜਿਸ ਤਰੀਕੇ ਦੇ ਨਾਲ ਕਲਿੰਟਨ ਦਾ ਟਰਾਇਲ ਚੱਲਿਆ ਸੀਗਾ, ਬਿਲ ਕਲਿੰਟਨ ਪ੍ਰੈਜ਼ੀਡੈਂਟ ਦਾ ਸੈਨੇਟ ਦੇ ਵਿੱਚ, ਵੀ ਉਸੇ ਦੇ ਆਧਾਰ ਦੇ ਉੱਤੇ ਹੋਵੇਗਾ।
ਪਰ ਇਹਨਾਂ ਨੇ ਇਸ ਤੋਂ ਕਾਫੀ ਜ਼ਿਆਦਾ ਕਹਿੰਦੇ ਡੀਵੀਏਟ ਜਿਹੜਾ ਕੀਤਾ, ਜਿਸ ਕਰਕੇ ਜਿਹੜੇ ਇਹਨਾਂ ਦੇ ਵਿਰੋਧੀ ਪਾਰਟੀ ਵਾਲੇ ਆ ਉਹ ਇਸ ਦੇ ਖਿਲਾਫ ਜਿਹੜਾ ਉਹ ਬੋਲ ਰਹੇ ਨੇ ਵੀ ਤੁਸੀਂ ਟੋਟਲੀ ਗੱਲ ਹੋ ਰੱਖੀ ਸੀ ਅਤੇ ਹੁਣ ਆਪਣੀ ਗੱਲ ਤੋਂ ਤੁਸੀਂ ਪਿੱਛੇ ਵੀ ਮੁੜ ਰਹੇ ਹੋ ਅਤੇ ਟੋਟਲੀ ਗਲਤ ਗੱਲ ਆ। ਉਹਨਾਂ ਨੇ ਇੱਕ ਜਿਹੜੇ ਪੱਖ ਨੂੰ 2-2 ਦਿਨ ਦਾ ਜਿਹੜਾ ਸਮਾਂ ਜਿਹੜਾ ਇਸ ਦੇ ਵਿੱਚ ਦਿੱਤਾ ਆ ਆਪਣੀਆਂ ਸਟੇਟਮੈਂਟਸ ਜਿਹੜੀਆਂ ਦੇਣ ਦੇ ਲਈ 12 ਘੰਟੇ ਪ੍ਰਤੀ ਦਿਨ ਜਿਹੜੇ ਹੋਣਗੇ। ਸੋ ਟੋਟਲ 4 ਦਿਨ ਜਿਹੜੇ ਓਪਨਿੰਗ ਆਰਗੂਮੈਂਟ ਜਿਹੜੇ ਉਹ ਚੱਲਣਗੇ ਅਤੇ ਉਸ ਤੋਂ ਬਾਅਦ ਸੈਨੇਟਰਸ ਨੂੰ 16 ਘੰਟੇ ਦਾ ਜਿਹੜਾ ਸਮਾਂ ਉਹ ਦਿੱਤਾ ਜਾਵੇਗਾ ਜੇ ਉਹਨਾਂ ਦੇ ਕਿਹੜੇ ਵੀ ਲਿਖਤੀ ਜਿਹੜੇ ਸਵਾਲ ਆ ਪ੍ਰੋਸੀਕਿਊਸ਼ਨ ਅਤੇ ਡਿਫੈਂਸ ਆ ਉਹਨਾਂ ਨੂੰ ਜਿਹੜੇ ਉਹ ਪੁੱਛਣ ਦੇ ਲਈ ਅਤੇ ਉਸ ਤੋਂ ਬਾਅਦ ਦੇ ਵਿੱਚ 4 ਘੰਟੇ ਦਾ ਸਮਾਂ ਜਿਹੜਾ ਡਿਬੇਟ ਦੇ ਲਈ ਮਹਿਜ ਜਿਹੜਾ ਆ ਉਹ ਰੱਖਿਆ ਜਾਵੇਗਾ। ਸੋ ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਵਿਟਨੈਸਸ ਨੂੰ ਕਾਲ ਕੀਤਾ ਜਾਵੇਗਾ ਕਿ ਨਹੀਂ, ਉਹ ਕਹਿੰਦੇ ਵੀ ਇਸ ਦੇ ਬਾਬਤ ਅਗਲੇ ਹਫਤੇ ਦੱਸਿਆ ਜਾਊਗਾ ਵੀ ਜੇ ਇਹ ਅਪਰੂਵ ਹੁੰਦਾ ਆ, ਜੇ ਉੱਥੇ ਵੋਟਸ ਇਸ ਦੇ ਹੱਕ ਦੇ ਵਿੱਚ ਉਹ ਆਉਂਦੀਆਂ ਆ ਜਾਂ ਨਹੀਂ। ਸੋ ਇਹ ਜਿਹੜਾ ਕੁਛ ਹਰਜੋਤ ਸਿੰਘ ਜੀ ਇਸ ਪੂਰੇ ਸੈਨੇਟ ਟਰਾਇਲ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਨੂੰ ਲੈ ਕੇ ਉਹ ਹੋਵੇਗਾ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਮੈਨੇਜਰ ਆ ਜਿਨ੍ਹਾਂ 'ਚ ਹਾਊਸ ਇੰਟੈਲੀਜੈਂਸ ਕਮੇਟੀ ਦਾ ਚੇਅਰਮੈਨ ਐਡਮ ਸ਼ਿਫ, ਹਾਊਸ ਜੁਡੀਸ਼ਰੀ ਕਮੇਟੀ ਚੇਅਰਮੈਨ ਜੈਰਲਡ ਨੈਡਲਰ ਅਤੇ ਹੋਰ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਹਕੀਮ ਜੈਫਰੀਜ਼, ਵੈਨ ਡੈਮਨਜ਼, ਜੇਸਨ ਕਰੋ, ਜੋ ਲੋਫਗਰਨ, ਸਿਲਵੀਆ ਗਾਰਸੀਆ, ਇਹਨਾਂ ਸਾਰਿਆਂ ਨੇ ਇਸ ਦੀ ਜਿਹੜੀ ਆਲੋਚਨਾ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ 1999 ਦੀ ਜਿਹੜੀ ਇੰਪੀਚਮੈਂਟ ਦਾ ਟਰਾਇਲ ਕਲਿੰਟਨ ਦਾ ਚੱਲਿਆ ਸੀ ਉਹਦੇ ਵਿੱਚ 90,000 ਤੋਂ ਵੱਧ ਪੇਜਾਂ ਦੇ ਜਿਹੜੇ ਡਾਕੂਮੈਂਟ ਆ ਜਿਹੜੇ ਉਹ ਪੇਸ਼ ਕੀਤੇ ਗਏ ਸੀਗੇ ਜਦ ਇਹ ਟਰਾਇਲ ਹੋਇਆ ਸੀਗਾ। ਸਾਰੇ ਜਿੰਨੇ ਵਿਟਨੈਸ ਸੀਗੇ ਉਹਨਾਂ ਨੇ ਸੈਨੇਟ ਟਰਾਇਲ ਦੇ ਵਿੱਚ ਆ ਕੇ ਟੈਸਟੀਫਾਈ ਜਿਹੜਾ ਉੱਥੇ ਕੀਤਾ ਸੀ, ਯਾਨੀ ਕਿ ਆਪਣੇ ਬਿਆਨ ਅਤੇ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦਿੱਤੇ ਸੀਗੇ। ਅਤੇ ਫਿਰ ਸੀਗਾ ਵੀ ਜੇ ਦੁਬਾਰਾ ਉਹਨਾਂ ਨੂੰ ਰੀਕਾਲ ਕੀਤਾ ਜਾ ਸਕਦਾ ਆ ਜਾਂ ਨਹੀਂ। ਸੋ ਉਹਨਾਂ ਨੇ ਕਿਹਾ ਵੀ ਮਿਚ ਮਕੌਨਲ ਆ ਉਹਨਾਂ ਨੇ ਇਹ ਸਾਰੇ ਵਿਟਨੈਸਿਸ ਨੂੰ ਟੈਸਟੀਫਾਈ ਕਰਨ ਤੋਂ ਇੱਕ ਹਿਸਾਬ ਦੇ ਨਾਲ ਪ੍ਰੀਵੈਂਟ ਕੀਤਾ ਆ, ਉਹ ਰੋਕਿਆ ਆ ਅਤੇ ਪਬਲਿਕ ਨੂੰ ਜਿਹੜਾ ਉਹ ਕਦੀ ਵੀ ਨਹੀਂ ਪਤਾ ਲੱਗੂਗਾ ਵੀ ਉਹ ਕੀ ਕਹਿਣਾ ਚਾਹੁੰਦੇ ਸੀਗੇ। ਸੋ ਉਹਨਾਂ ਨੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਉਹਨਾਂ ਨੇ ਆਖਿਆ ਆ ਵੀ ਇਹ ਇੱਕ ਇਹਨਾਂ ਨੇ ਰਿਗਡ ਟਰਾਇਲ ਜਿਹੜਾ ਉਹ ਕੀਤਾ ਹੈ। ਜਿਸ ਤਰੀਕੇ ਦੇ ਨਾਲ ਆਪਾਂ ਸ਼ੁਰੂ ਤੋਂ ਸੁਣਦੇ ਆਏ ਹਾਂ, GOP ਵਾਲੇ ਕਹਿ ਰਹੇ ਆ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਨੇ ਜਿਹੜੀ ਇੰਪੀਚਮੈਂਟ ਆ ਉਸ ਨੂੰ ਇਹ ਰਿਗ ਕੀਤਾ ਹੈਗਾ। ਸੋ ਇਹ ਟੋਟਲੀ ਪਾਰਟੀਜ਼ਨ ਲਾਈਨ ਦੇ ਉੱਤੇ ਬੜਾ ਹੀ ਇੱਕ ਡਿਵਾਈਸਿਵ ਹਰਜੋਤ ਸਿੰਘ ਜੀ ਲੋਕਾਂ ਨੂੰ ਅਤੇ ਇਹਨਾਂ ਪਾਰਟੀਆਂ ਨੂੰ ਜਿਹੜਾ ਵੰਡਣ ਵਾਲਾ ਇਹ ਟਰਾਇਲ ਆ ਉਹ ਸਾਹਮਣੇ ਆ ਰਿਹਾ ਆ। ਉੱਤੋਂ 2020 ਦੀ ਜਿਹੜੀਆਂ ਇਲੈਕਸ਼ਨਸ ਵੀ ਇਹ ਨਾਲ ਹੈਗੀਆਂ। ਕੱਲ੍ਹ ਰਾਸ਼ਟਰਪਤੀ ਟਰੰਪ ਨੂੰ ਸਹੁੰ ਚੁੱਕਿਆਂ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਪੂਰੇ 3 ਸਾਲ ਹੋ ਚੁੱਕੇ ਆ। ਜੀ, ਅਗਲੀ ਖਬਰ ਵੱਲ ਚੱਲੀਏ। US ਸੁਪਰੀਮ ਕੋਰਟ ਦੇ ਕੋਲ ਜਿਹੜਾ ਓਬਾਮਾ ਕੇਅਰ ਵਾਲਾ ਕੇਸ ਆ ਉਹ ਪਹੁੰਚਿਆ ਹੋਇਆ ਆ ਅਤੇ 11 ਦੇ ਕਰੀਬ ਜਿਹੜੀ ਡੈਮੋਕ੍ਰੇਟ ਸਟੇਟਸ ਆ ਉਹ ਟਰਾਈ ਕਰ ਰਹੀਆਂ ਸੀ ਵੀ ਪ੍ਰਾਇਓਰਟੀ ਬੇਸ ਦੇ ਉੱਤੇ ਅਗਰ ਜਿਹੜੀ US ਦੀ ਸੁਪਰੀਮ ਕੋਰਟ ਆ ਉਹ ਇਸ ਕੇਸ ਨੂੰ ਲੈ ਲਵੇ। ਸਰੋਤਿਆਂ ਨੂੰ ਦੱਸਦੀ ਜਾਈਏ ਪਿਛਲੇ ਦਿਨਾਂ ਦੇ ਵਿੱਚ ਜਿਹੜਾ 5th ਸਰਕਟ ਕੋਰਟ ਆਫ ਅਪੀਲਸ ਨੇ ਇਹ ਜਿਹੜੀ ਮੈਂਡੇਟ ਹੈਗੀ ਆ ਓਬਾਮਾ ਕੇਅਰ ਇਸ ਨੂੰ ਜਿਹੜਾ ਟਰਨ ਡਾਊਨ ਕਰ ਦਿੱਤਾ ਸੀ ਵੀ ਜਿਹੜੀ ਗਵਰਨਮੈਂਟ ਆ ਉਹ ਫੋਰਸ ਨਹੀਂ ਕਰ ਸਕਦੀ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਵੀ ਇਹ ਅਨਕੌਂਸਟੀਟਿਊਸ਼ਨਲ ਆ। ਅਤੇ US ਕਾਂਗਰਸ ਨੇ ਜਿਹੜੀ ਆ ਫਾਈਨੈਂਸ਼ੀਅਲ ਪੈਨਲਟੀ ਆ ਉਹ ਵੀ ਜਿਹੜੀ ਆ ਰਿਮੂਵ ਕਰ ਦਿੱਤੀ ਸੀ। ਸੋ ਇਹਦਾ ਮਤਲਬ ਇਹ ਕੰਪਲਸਰੀ ਨਹੀਂ ਸੀ। ਸੋ ਇਹਦੇ ਸੰਬੰਧ ਵਿੱਚ ਟੈਕਸਸ ਦੇ ਅਟਾਰਨੀ ਜਨਰਲ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ 5th ਸਰਕਟ ਕੋਰਟ ਜਿਹੜੀ ਆ ਉਹਨਾਂ ਨੇ ਇਹ ਕਲੀਅਰਲੀ ਕਿਹਾ ਵੀ ਫੈਡਰਲ ਗੌਰਮੈਂਟ ਪ੍ਰਾਈਵੇਟ ਸਿਟੀਜ਼ਨ ਨੂੰ ਜਿਹੜੀ ਆ ਪ੍ਰੈਸ਼ਰ ਨਹੀਂ ਕਰ ਸਕਦੀ ਵੀ ਤੁਸੀਂ ਇੰਸ਼ੋਰੈਂਸ ਲਓ, ਇਸ ਕਰਕੇ ਜਿਹੜੀ ਉਹ ਪੈਨਲਟੀ ਠਾਈ ਗਈ ਹੈਗੀ ਆ। ਪਰ US ਸੁਪਰੀਮ ਕੋਰਟ ਕਹਿੰਦੇ ਵੀ ਸੋਚ ਰਹੀ ਆ ਵੀ ਉਹ ਇਸ ਕੇਸ ਨੂੰ ਇਸ ਸਾਲ ਦੇ ਵਿੱਚ ਨਹੀਂ ਲੈਣਗੇ ਕਿਉਂਕਿ ਇਲੈਕਸ਼ਨ ਈਅਰ ਆ। ਇਸ ਤੋਂ ਅਗਲੇ ਸਾਲ ਜਿਹੜਾ ਆ US ਸੁਪਰੀਮ ਕੋਰਟ ਇਸ ਨੂੰ ਹੀਅਰ ਕਰੇਗੀ। ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਕੈਲੀਫੋਰਨੀਆ ਦੇ ਵਿੱਚ ਜਿਹੜੀ ਕੈਲੀਫੋਰਨੀਆ ਸਟੇਟ ਨੇ ਉਸ ਨੇ ਪੈਨਲਟੀ ਜਿਹੜੀ ਲਾਈ ਹੋਈ ਆ। ਅਗਰ 2020 ਦੇ ਵਿੱਚ ਕੋਈ ਵੀ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਟੈਕਸ ਭਰ ਰਿਹਾ ਆ ਉਹ ਹੈਲਥ ਇੰਸ਼ੋਰੈਂਸ ਨਹੀਂ ਕਰਾਊਗਾ, ਚਾਹੇ ਉਹ ਓਬਾਮਾ ਕੇਅਰ ਹੋਵੇ ਜਾਂ ਉਹਦੀ ਮੈਡੀਕੇਅਰ ਹੋਵੇ ਜਾਂ ਕਾਉਂਟੀ ਦਾ ਮੈਡੀਕਲ ਹੋਵੇ, ਜੇ ਉਹ ਨਹੀਂ ਆ ਅਤੇ ਉਹਨਾਂ ਨੂੰ $700 ਦੇ ਕਰੀਬ ਪਰ ਪਰਸਨ ਜਿਹੜਾ ਮਿਨੀਮਮ ਉਹ ਫਾਈਨ ਦੇਣਾ ਪੈਣਾ ਜਾਂ 2.5% ਆਫ ਯੂਅਰ ਗ੍ਰੋਸ ਇਨਕਮ। ਸੋ ਜੇ ਕਿਸੇ ਦੀ ਗ੍ਰੋਸ ਇਨਕਮ 100,000 ਆ ਅਤੇ ਉਹ $2,500 ਦੇ ਕਰੀਬ ਉਹਨਾਂ ਦਾ ਫਾਈਨ ਹੋਊਗਾ। ਸੋ ਇਸ ਕਰਕੇ ਕੈਲੀਫੋਰਨੀਆ ਨੇ ਜਿਹੜਾ ਫਾਈਨ ਲਾਇਆ ਹੈਗਾ। ਜੀ ਜੀ ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516 ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਕੀ ਗੱਲ ਸਿੰਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ ਇਹ ਕਮਾਲਾ A ਸਟਾਰ ਥ੍ਰੈਡਿੰਗ ਵਾਲਿਆਂ ਦਾ। A ਸਟਾਰ ਥ੍ਰੈਡਿੰਗ 4400 ਐਲਵੇਟਾ ਰੋਡ ਸਵੀਟ ਨੰਬਰ 170 ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਛਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥ੍ਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਸੰਡੇ ਓਨਲੀ ਅਪਾਇੰਟਮੈਂਟਸ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ astarthreading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167210506 916 721 0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ ਅਤੇ ਜਿੱਦਾਂ ਦੱਸ ਜਾਏ ਵੀ ਇਹ ਸਾਲ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਦੇ ਲਈ ਇੰਪੋਰਟੈਂਟ ਆ, ਸੋ ਕੈਲੀਫੋਰਨੀਆ ਵਾਲਿਆਂ ਨੂੰ ਅਸੀਂ ਖਾਸ ਕਰਕੇ ਦੱਸਦੇ ਜਾਈਏ ਜ਼ਿਆਦਾਤਰ ਜਿਹੜੀਆਂ ਇਲੈਕਸ਼ਨਸ ਆ ਇੱਥੇ ਜਿਹੜੀਆਂ ਪ੍ਰਾਇਮਰੀਜ਼ ਜਾਂ ਕਹਿ ਲਓ ਵੀ ਮਿਡਲ ਆਫ ਦ ਈਅਰ ਵਾਲੀਆਂ ਇਲੈਕਸ਼ਨਸ ਆ ਉਹ ਜੂਨ ਦੇ ਵਿੱਚ ਹੁੰਦੀਆਂ ਸੀਗੀਆਂ, ਪਰ ਇਸ ਸਾਲ ਮਾਰਚ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਉਹ ਹੋਣਗੀਆਂ। ਸੋ ਬਹੁਤ ਘੱਟ ਸਮਾਂ ਜਿਹੜਾ ਉਹ ਰਹਿ ਗਿਆ। ਜਿਨ੍ਹਾਂ ਨੇ ਵੋਟ ਅਜੇ ਤੱਕ ਰਜਿਸਟਰ ਨਹੀਂ ਕਰਾਈ ਉਹ ਖੁਦ ਵੋਟ ਜਿਹੜੀ ਉਹ ਰਜਿਸਟਰ ਆ ਉਹ ਕਰਾ ਸਕਦੇ ਆ। ਬਹੁਤ ਤੁਹਾਡੇ ਥਾਵਾਂ ਦੇ ਉੱਤੇ ਜਿਹੜੀਆਂ ਲੋਕਲ ਇਲੈਕਸ਼ਨਸ ਆ ਉਹ ਹੋਣ ਜਾ ਰਹੀਆਂ। ਤੁਹਾਡੇ ਜਿਹੜੇ ਜਿਹੜੇ ਕਹਿ ਲਓ ਵੀ ਸਿਟੀਜ਼ ਦੀ ਹੋਣਗੀਆਂ, ਡਿਸਟ੍ਰਿਕਟ ਦੀਆਂ ਜਿਹੜੀਆਂ ਹੋਣਗੀਆਂ, ਸੁਪਰਵਾਈਜ਼ਰਸ, ਸਕੂਲ ਬੋਰਡਸ, ਜਿਹੜੀਆਂ ਕਈ ਸਟੇਟ ਅਸੈਂਬਲੀ ਦੀਆਂ, ਸੈਨੇਟ ਦੀਆਂ, ਹੋਰ ਬਹੁਤ ਸਾਰੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਇਸ ਵਾਰ ਜਿਹੜੀਆਂ 3 ਮਾਰਚ ਨੂੰ ਇਲੈਕਸ਼ਨ ਜਿਹੜੀ ਮੰਗਲਵਾਰ, ਪਹਿਲਾ ਮੰਗਲਵਾਰ ਮਾਰਚ ਦਾ ਆਉਣਾ ਆ, ਉਸ ਦਿਨ ਉਹ ਹੋਣੀਆਂ ਆ। ਸੋ ਸਾਰਿਆਂ ਨੂੰ ਬੇਨਤੀ ਆ ਜਿਹੜੇ ਸਿਟੀਜ਼ਨ ਬਣ ਚੁੱਕੇ ਨੇ ਜਾਂ ਸਿਟੀਜ਼ਨ ਦੇ ਲਈ ਐਲੀਜੀਬਲ ਹੈਗੇ ਨੇ, ਚਲੋ ਸਿਟੀਜ਼ਨ ਜਿਹੜੇ ਉਹ ਬਣੋ, ਅਤੇ ਜਿਹੜੇ ਸਿਟੀਜ਼ਨ ਬਣੇ ਨੇ ਅਤੇ ਉਹਨਾਂ ਨੇ ਆਪਣੇ ਅਜੇ ਤੱਕ ਵੋਟ ਰਜਿਸਟਰ ਨਹੀਂ ਕਰਾਈ ਉਹ ਪਲੀਜ਼ ਜਿਹੜੇ ਆ ਸੈਕਟਰੀ ਆਫ ਸਟੇਟ ਦੀ ਵੈਬਸਾਈਟ 'ਤੇ ਜਾ ਕੇ ਆਪਣੀ ਵੋਟ ਜਿਹੜੀ ਆ ਉਹ ਰਜਿਸਟਰ ਆ ਉਹ ਤੁਸੀਂ ਜ਼ਰੂਰ ਕਰਵਾਓ, ਤਾਂ ਜੋ ਤੁਸੀਂ ਆਪਣਾ ਚੁਣਿੰਦਾ ਜਿਹੜਾ ਆ ਨੁਮਾਇੰਦਾ ਆ ਉਹ ਚੁਣ ਸਕੋ ਹਰ ਇੱਕ ਜਿਹੜੇ ਉਹ ਕੰਮ ਦੇ ਲਈ। ਨੋ ਡਾਊਟ ਥੋੜ੍ਹੀਆਂ ਕੰਪਲੀਕੇਟਡ ਜਿਹੜੀਆਂ ਹੋ ਜਾਂਦੀਆਂ ਨੇ, ਕਿਉਂਕਿ ਕਿੰਨੀਆਂ ਇਲੈਕਸ਼ਨਸ ਜਿਹੜੀਆਂ ਹੁੰਦੀਆਂ ਨੇ, ਚੋਣਾਂ ਹੁੰਦੀਆਂ ਨੇ, ਇੱਕੋ ਟਾਈਮ ਦੇ ਉੱਤੇ ਤੁਸੀਂ ਵੋਟ ਜਿਹੜੀ ਉਹ ਪਾਉਣੀ ਹੁੰਦੀ ਆ। ਸੋ ਇਸ ਕਰਕੇ ਕਈ ਦੀ ਕਨਫਿਊਜ਼ਨ ਵੀ ਜਿਹੜਾ ਉਸ ਦੇ ਵਿੱਚ ਹੋ ਸਕਦਾ ਆ, ਪਰ ਗੱਲ ਕਰੋ ਇੱਕ ਦੂਜੇ ਦੇ ਨਾਲ, ਇੱਕ ਦੂਜੇ ਨੂੰ ਪਤਾ ਕਰੋ ਵੀ ਕਿਹੜੀ ਚੀਜ਼ ਦੇ ਲਈ ਤੁਸੀਂ ਹੱਕ 'ਚ ਆ, ਕਿਹਦੇ ਅਗੇਂਸਟ ਜਿਹੜੇ ਉਹ ਤੁਸੀਂ ਹੈਗੇ ਆ, ਤਾਂ ਜੋ ਕਿਹੜਾ ਬੰਦਾ ਤੁਹਾਡੇ ਹੱਕ ਦੀ ਗੱਲ ਕਰਦਾ ਆ ਤੁਸੀਂ ਉਸ ਬੰਦੇ ਨੂੰ ਜਿਹੜਾ ਆ ਬੰਦਾ ਜਾਂ ਔਰਤ ਜਿਹੜਾ ਵੀ ਕੋਈ ਖੜਾ ਆ ਉਹ ਵੀ ਉਸ ਨੂੰ ਜਿਹੜਾ ਤੁਸੀਂ ਇਲੈਕਸ਼ਨ ਵਿੱਚ ਜਿਤਾ ਕੇ ਆਪਣਾ ਨੁਮਾਇੰਦਾ ਤੁਸੀਂ ਉਹ ਜ਼ਰੂਰ ਬਣਾਓ। 3 ਮਾਰਚ ਨੂੰ ਜ਼ਰੂਰ ਆਪਣੇ ਕੈਲੰਡਰਸ ਦੇ ਉੱਤੇ ਨੋਟ ਕਰਕੇ ਰੱਖੋ ਵੀ ਇਹ ਇਲੈਕਸ਼ਨਸ ਦਾ ਦਿਨ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਆ ਰਿਹਾ ਆ, ਅਤੇ ਡੈਮੋਕ੍ਰੇਟ ਪਾਰਟੀ ਦੇ ਹਿਸਾਬ ਦੇ ਨਾਲ ਉਹ ਸੁਪਰ ਟਿਊਜ਼ਡੇ ਆ, ਕਿਉਂਕਿ ਉਸ ਦਿਨ 10 ਤੋਂ ਵੱਧ ਜਿਹੜੇ ਸੂਬਿਆਂ ਦੇ ਵਿੱਚ ਉਸ ਦਿਨ ਉਹਨਾਂ ਦੀਆਂ ਪ੍ਰਾਇਮਰੀਜ਼ ਕੌਕਸ ਜਿਹੜੇ ਆ ਉਹ ਉੱਥੇ ਹੋਣੇ ਨੇ। ਉੱਦਾਂ ਉਹਨਾਂ ਦਾ ਜਿਹੜਾ ਕੌਕਸ ਪਹਿਲਾ ਸਭ ਤੋਂ ਆ ਉਹ 2 ਹਫ਼ਤਿਆਂ ਨੂੰ ਜਿਹੜਾ ਆ ਉਹ ਹੋਣ ਜਾ ਰਿਹਾ ਆ ਆਇਓਵਾ ਦੇ ਵਿੱਚ ਸਭ ਤੋਂ ਪਹਿਲਾਂ, ਜਿਸ ਨੂੰ ਲੈ ਕੇ ਜਿੰਨੇ ਵੀ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਹੈਗੇ ਨੇ ਉਹ ਪੂਰਾ ਜਿਹੜਾ ਉਹ ਜ਼ੋਰ ਉਹ ਲਾ ਰਹੇ ਹੈਗੇ ਨੇ। ਸੋ 2020 ਕਈ ਚੀਜ਼ਾਂ ਦੇ ਲਈ ਜਿਹੜਾ ਆ ਉਹ ਇੰਪੋਰਟੈਂਟ ਅਹਿਮ ਜਿਹੜਾ ਆ ਉਹ ਰਹਿਣ ਵਾਲਾ ਆ, ਜਿੱਥੇ ਕਿ ਅਮਰੀਕਾ ਦੇ ਵਿੱਚ ਪਹਿਲੋਂ ਇਹ ਜਿਹੜੀਆਂ ਲੋਕਲ ਜਿਹੜੀਆਂ ਇਲੈਕਸ਼ਨ ਆ ਉਹ ਹੋਣੀਆਂ ਨੇ। ਆਪੋ ਆਪਣੇ ਸੂਬੇ ਦੀਆਂ ਜਿਹੜੀਆਂ ਡੇਟਸ ਆ ਉਹ ਤੁਸੀਂ ਖੁਦ ਜਿਹੜੀਆਂ ਉਹ ਚੈੱਕ ਕਰ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ 3 ਮਾਰਚ ਨੂੰ ਜਿਹੜੀਆਂ ਲੋਕਲ ਇਲੈਕਸ਼ਨ ਜਿਹੜੀਆਂ ਹੋਣਗੀਆਂ, ਅਤੇ ਫਿਰ ਬਾਅਦ ਦੇ ਵਿੱਚ ਜਾ ਕੇ ਹਰਜੋਤ ਸਿੰਘ ਜੀ ਨਵੰਬਰ ਦੇ ਵਿੱਚ ਜਿਹੜੀ ਮੇਨ ਜਨਰਲ ਇਲੈਕਸ਼ਨ ਜਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਵੀ ਉਹ ਹੋਣੀ ਆ, ਉਹ ਵੀ 3 ਨਵੰਬਰ ਜਿਹੜੀ ਉਸ ਦੇ ਲਈ ਤਰੀਕ ਰਹੇਗੀ। ਸੋ ਸਾਰੇ ਜਾਣੇ ਇਸ ਸਾਰੀਆਂ ਚੀਜ਼ਾਂ ਦੇ ਲਈ ਤਿਆਰ ਰਹਿਣ, ਅਤੇ ਨਾਲ ਹੀ ਇਹਨਾਂ ਚੀਜ਼ਾਂ ਦੇ ਨਾਲ ਇੱਕ ਹੋਰ ਅਹਿਮ ਚੀਜ਼ ਜਿਹੜੀ ਦਹਾਕੇ ਬਾਅਦ ਜਿਸ ਦਾ ਮੌਕਾ ਆਉਂਦਾ ਹੁੰਦਾ ਆ, ਉਹ ਤੋਂ ਪਹਿਲਾਂ ਰਾਜੀ ਇੱਕ ਮਿਸ ਕਰ ਗਏ ਗੱਲ। ਇੱਕ ਤਾਂ ਇਲੈਕਸ਼ਨ ਹੋਣੀ ਆ, ਜਿੰਨੇ ਵੀ ਕੋਈ ਡੈਮੋਕ੍ਰੈਟਿਕ ਪਾਰਟੀ ਦੇ ਕੋਈ ਕੱਲੋਂ ਖੜੇ ਹੈਗੇ, ਕੋਈ ਸਿਟੀ ਕੌਂਸਲ, ਕੋਈ ਸੁਪਰਵਾਈਜ਼ਰ, ਕੋਈ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਲਈ ਪ੍ਰੋਪੋਜੀਸ਼ਨਾਂ ਵੀ ਬਹੁਤ ਹੈਗੀਆਂ ਆ। ਕਈ ਲੋਕਲ ਮੈਂ ਦੇਖਦਾ ਸੀ ਬੇਕਰਸਫੀਲਡ ਵਿੱਚ, ਸੈਕਰਾਮੈਂਟੋ 'ਚ, ਉਹਨਾਂ ਨੂੰ ਧਿਆਨ ਰੱਖੋ, ਕਿਉਂਕਿ ਕੀ ਹੁੰਦਾ ਆ ਵੀ ਜਿਹੜੀ ਗਵਰਨਮੈਂਟ ਆ ਨਾ ਇਹ ਬੜੀ ਚਲਾਕ ਆ। ਗਵਰਨਮੈਂਟ ਦਾ ਇਹੀ ਮੌਕਾ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਟੈਕਸ ਲਾ ਕੇ ਟੈਕਸ ਇਕੱਠਾ ਕਰ ਲਈਏ। ਜਿਹੜੀਆਂ ਮਾਰਚ ਵਾਲੀਆਂ ਇਲੈਕਸ਼ਨ ਹੁੰਦੀਆਂ ਨਾ ਉਹਦੇ ਵਿੱਚ ਬਹੁਤ ਘੱਟ ਲੋਕ ਪਾਰਟੀਸਪੇਟ ਕਰਦੇ ਆ, ਕਿਉਂਕਿ ਇਹ ਲੋਕ ਸੋਚਦੇ ਵੀ ਚਲੋ ਇਹ ਕਿਹੜੀ ਫਾਈਨਲ ਇਲੈਕਸ਼ਨ ਆ, ਕਿਉਂਕਿ ਉਹ ਤਾਂ ਨਵੰਬਰ 'ਚ ਹੋਣੀ ਆ। ਸੋ ਕਈ ਵਾਰ ਇੱਦਾਂ ਦੀਆਂ ਪ੍ਰੋਪੋਜੀਸ਼ਨਾਂ ਪਾ ਦਿੰਦੇ ਆ ਉਹ, ਜਿਹਦੇ ਨਾਲ ਈਜ਼ੀਲੀ ਉਹ ਪ੍ਰੋਪੋਜੀਸ਼ਨਾਂ ਪਾਸ ਹੋ ਜਾਣ। ਸੋ ਮੈਂ ਦੇਖਦਾ ਸੀ ਕਈ ਜਗ੍ਹਾ ਸਕੂਲ ਬੋਰਡ ਦੇ ਨੂੰ ਲੈ ਕੇ ਹੋਰ ਇੱਦਾਂ ਦੀਆਂ ਜਿਹੜੀਆਂ ਪ੍ਰੋਪੋਜੀਸ਼ਨਾਂ ਪਾਈਆਂ ਆ ਉਹ ਧਿਆਨ ਨਾਲ ਜ਼ਰੂਰ ਪੜ੍ਹੋ। ਅਤੇ ਜਿੰਨੀਆਂ ਕੁ ਤੋਂ ਵੀ ਪਤਾ ਲੱਗਿਆ ਕਿ ਜਿੱਥੇ ਪੰਜਾਬੀ ਕਮਿਊਨਿਟੀ ਵੱਡੀ ਗਿਣਤੀ 'ਚ ਰਹਿੰਦੇ ਆ ਉੱਥੇ ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜਿਹੜੀ ਆਹ ਪ੍ਰੋਪੋਜੀਸ਼ਨ ਹੈ ਤੁਹਾਡੇ ਹੱਕ 'ਚ ਆ, ਅਗੇਂਸਟ ਆ, ਇਹਦਾ ਕੀ ਫਾਇਦਾ ਆ ਅਤੇ ਕੀ ਨੁਕਸਾਨ ਆ। ਜੀ ਬਿਲਕੁਲ। ਸੋ ਇਹ ਵੀ ਜਿਹੜੀ ਜ਼ਰੂਰ ਅਹਿਮ ਚੀਜ਼ ਆ ਉਹ ਦੇਖਣ ਵਾਲੀ ਆ। ਅਤੇ ਬਾਕੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਹੁਣ ਸੈਂਸਸ ਦੀ ਵੀ ਜੇ ਨਾਲ ਗੱਲ ਕਰਦੇ ਚਾਹੀਏ ਵੀ 10 ਸਾਲਾਂ ਬਾਅਦ ਜਿਹੜਾ ਸੈਂਸਸ ਆ ਉਸ ਦੀ ਜਿਹੜੀ ਇਹ ਸ਼ੁਰੂਆਤ ਹੋਈ ਆ। ਅੱਜ ਕਹਿੰਦੇ ਜਿਹੜੇ ਅਲਾਸਕਾ ਦੇ ਇੱਕ ਜਿਹੜੇ ਆ ਉਹ ਛੋਟੇ ਜਿਹੇ ਸ਼ਹਿਰ ਦੇ ਵਿੱਚ ਅੱਜ ਸੈਂਸਸ ਭਰਨ ਦੇ ਲਈ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਸੋ 2020 ਦਾ ਜਿਹੜਾ ਸੈਂਸਸ ਦਾ ਕੰਮ ਆ ਉਹ ਆਰੰਭ
ਹੋ ਚੁੱਕਾ ਹੋਇਆ ਆ। ਅਲਾਸਕਾ ਤੋਂ ਜਿਹੜੀ ਇਸ ਦੀ ਜਿਹੜੀ ਸ਼ੁਰੂਆਤ ਹੋਈ ਆ, ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਇਸ ਦੇ ਪ੍ਰਤੀ ਜਿਹੜੀਆਂ ਚਿੱਠੀਆਂ ਆ ਉਹ ਆਉਣਗੀਆਂ। ਸੈਂਪਲ ਜਿਹੜੇ ਸੈਂਸਸ ਦੇ ਫਾਰਮ ਆ ਉਹ ਹੈਗੇ ਆ। ਇਸ ਵਾਰ ਕਹਿੰਦੇ ਵੀ ਬਹੁਤਾ ਜ਼ੋਰ ਸੈਂਸਸ ਦਾ ਆਨਲਾਈਨ ਭਰਨ ਦਾ ਉਹ ਲੱਗਣਾ ਆ। ਤੁਹਾਨੂੰ ਇੱਕ ਜਿਹੜਾ ਸਪੈਸੀਫਿਕ ਨੰਬਰ ਜਿਹੜਾ ਹਰ ਪਰਿਵਾਰ ਨੂੰ ਜਿਹੜਾ ਉਹ ਮਿਲੇਗਾ, ਜਿਹੜਾ ਉਹ ਨੰਬਰ ਭਰ ਕੇ ਤੁਸੀਂ ਆਨਲਾਈਨ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਬਾਅਦ 'ਚ ਇਨਫੋਰਮੇਸ਼ਨ ਜਿਹੜੀ ਉਹ ਭਰ ਸਕਦੇ ਆ। ਸੋ ਅਪ੍ਰੈਲ ਦੇ ਵਿੱਚ ਮੇਨ ਜਿਹੜੀ ਆਪਣੇ ਇੱਥੇ ਇਸ ਦੀ ਸ਼ੁਰੂਆਤ ਆ ਉਹ ਹੋਣੀ ਹੈਗੀ ਆ। ਸੋ ਉਦੋਂ ਤੱਕ ਸਾਰੇ ਜਾਣੇ ਇਸ ਚੀਜ਼ ਦੇ ਲਈ ਰੈਡੀ ਰਹਿਣ। ਇੱਕ ਚੀਜ਼ ਜਿਹੜੀ ਸੈਂਸਸ ਦੇ ਪ੍ਰਤੀ ਹਰ ਇੱਕ ਨੂੰ ਜਿਹੜੀ ਭਰਨੀ ਜਿਹੜੀ ਇੱਕ ਤਾਂ ਜ਼ਰੂਰੀ ਆ, ਤੁਹਾਡੀ ਉਹ ਡਿਊਟੀ ਵੀ ਜਿਹੜੀ ਉਹ ਹੈਗੀ ਆ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਕਿੱਥੇ ਕਿੰਨੇ ਲੋਕ ਰਹਿੰਦੇ ਨੇ ਅਤੇ ਕਿੱਦਾਂ ਦੀਆਂ ਸੇਵਾਵਾਂ ਉਸ ਥਾਂ ਦੇ ਲਈ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਕਿਹੜੀ ਥਾਂ ਦੇ ਉੱਤੇ ਕਿਹੜੀ ਐਥਨੀਸਿਟੀ ਵਾਲੇ, ਕਿਹੜੀ ਰੇਸ ਵਾਲੇ ਜਿਹੜੇ ਲੋਕ ਰਹਿੰਦੇ ਨੇ, ਕਿਹੜੀ ਬੋਲੀ ਬੋਲਣ ਵਾਲੇ ਜਿਹੜੇ ਲੋਕ ਆ ਉਹ ਰਹਿੰਦੇ ਨੇ, ਤਾਂ ਜੋ ਉਹ ਜਿਹੜੀਆਂ ਸੇਵਾਵਾਂ ਉਹਨਾਂ ਭਾਸ਼ਾਵਾਂ ਦੇ ਵਿੱਚ, ਉਹਨਾਂ ਬੋਲੀਆਂ ਦੇ ਵਿੱਚ ਸਰਕਾਰੀ ਤੌਰ 'ਤੇ ਮੁਹੱਈਆ ਕਰਾਈਆਂ ਜਾ ਸਕਣ। ਜਿਹੜੇ ਫੰਡਸ ਆ ਉਸ ਹਿਸਾਬ ਦੇ ਨਾਲ ਉਹਨਾਂ ਥਾਵਾਂ ਦੇ ਉੱਤੇ ਪਹੁੰਚਣ, ਤਾਂ ਜੋ ਉਹਨਾਂ ਕਮਿਊਨਿਟੀਜ਼ ਆ ਉਹਨਾਂ ਨੂੰ ਜਿਹੜਾ ਤਾਂ ਚੱਕਿਆ ਜਾਵੇ। ਇਸ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਪ੍ਰਤੀ ਕਿਸੇ ਵੀ ਤਰੀਕੇ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਹਾਨੂੰ ਇਸ ਨੂੰ ਕੁਛ ਜਿਹੜਾ ਤੁਹਾਨੂੰ ਸਿਟੀਜ਼ਨ ਹੀ ਜਿਹੜਾ ਹੋਣਾ ਚਾਹੀਦਾ ਆ, ਗ੍ਰੀਨ ਕਾਰਡ ਆ ਜਾਂ ਅਨਡਾਕੂਮੈਂਟਡ ਜਾਂ ਕੁਛ ਵੀ ਆ। ਸੋ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਡਾ ਇਸ ਸੈਂਸਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਮੈਟਰ ਜਿਹੜਾ ਆ ਉਹ ਨਹੀਂ ਕਰਦਾ। ਸੋ ਇਸ ਲਈ ਘਰ ਪਰਿਵਾਰਾਂ ਦੇ ਵਿੱਚ ਜਿੰਨੇ ਵੀ ਜੀ ਹੈਗੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਆ ਉਹ ਭਰਿਆ ਜਾਵੇ, ਚਾਹੇ ਨਵ ਜਨਮਿਆ ਬੱਚਾ ਆ, ਚਾਹੇ ਬਜ਼ੁਰਗ ਨੇ, ਚਾਹੇ ਤੁਸੀਂ ਆਪ। ਕਈ ਵਾਰੀ ਬਹੁਤ ਵਾਰੀ ਭੁਲੇਖਾ ਪੈ ਜਾਂਦਾ ਆ, ਕਈ ਵਾਰੀ ਉੱਤੇ ਥੱਲੇ ਹੋ ਜਾਂਦਾ ਆ, ਉਹ ਕਿਸੇ ਦਾ ਚੇਤਾ ਭੁੱਲ ਜਾਂਦਾ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜਾ ਜਿੱਥੇ ਰਹਿ ਰਿਹਾ ਆ ਆਪਣੇ ਉਸ ਹਾਊਸ ਹੋਲਡ ਦੇ ਵਿੱਚ, ਉਹਨਾਂ ਸਾਰਿਆਂ ਦਾ ਜਿਹੜਾ ਆ ਉਹ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਭਰਨੀ ਹੈਗੀ ਆ ਜੀ। ਸੋ ਇੱਕ ਗੱਲ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਵੀ ਆਪਣੇ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਵੱਲੋਂ ਖਾਸ ਕਰਕੇ ਫੇਸਬੁੱਕ 'ਤੇ ਬਹੁਤ ਗਲਤ ਜਿਹੜੀ ਇਨਫੋਰਮੇਸ਼ਨ ਫੈਲਾਈ ਜਾ ਰਹੀ ਆ। ਇੱਕ ਫਾਰਮ ਜਿਹੜਾ ਆ ਉਹ ਦੱਸਿਆ ਜਾ ਰਿਹਾ ਵੀ ਫਾਰਮ ਦੇ ਉੱਤੇ ਜਾ ਕੇ ਤੁਸੀਂ ਪਹਿਲਾਂ ਦੇਖ ਸਕਦੇ ਹੋ, ਉੱਥੇ ਐਜ਼ ਏ ਰੇਸ ਸਿੱਖ ਜਿਹੜਾ ਤੁਸੀਂ ਭਰ ਸਕਦੇ ਹੋ, ਅਤੇ ਵਰਡ ਸਿੱਖ ਵੀ ਟਾਈਪ ਕੀਤਾ, ਉਹ ਟੋਟਲੀ ਰੋਂਗ ਆ, ਉੱਥੇ ਕਿਤੇ ਨਹੀਂ ਲਿਖਿਆ ਆ ਸਿੱਖ, ਉਹ ਫੋਟੋ ਅਦਰ 'ਚ ਜਾ ਕੇ ਤੁਸੀਂ ਕਰ ਸਕਦੇ ਆ। ਸੋ ਦੂਜੀ ਗੱਲ ਇਹ ਆ ਵੀ ਜਿਹੜੇ ਇਹ ਸੈਂਸਸ ਦੇ ਫਾਰਮ ਆ ਰਾਜਕਨਵੀਰ ਸਿੰਘ, ਕਾਫੀ ਲੰਮਾ ਸਮਾਂ ਪ੍ਰਿੰਟ ਹੋ ਚੁੱਕੇ ਆ, ਪਹਿਲਾਂ ਦੇ ਪ੍ਰਿੰਟ ਹੋਏ ਹੈਗੇ ਆ। ਸੋ ਪਲੀਜ਼ ਜੇ ਇਹੀ ਗੱਲ ਹੁੰਦੀ ਤਾਂ ਯੂ ਕਿੰਨੀ ਗਿਣਤੀ 'ਚ USA 'ਚ ਰਹਿੰਦੇ ਆ, ਮੁਸਲਿਮ ਕਿੰਨੀ ਗਿਣਤੀ 'ਚ ਰਹਿੰਦੇ, ਉਹ ਕਾਹਤੇ ਨਹੀਂ ਕਾਊਂਟ ਕਰਾ ਸਕਦੇ ਵੀ ਜਿਹੜਾ ਸਿੱਖਾਂ ਨੂੰ ਨਹੀਂ ਬਹੁਤ ਸਪੈਸ਼ਲ ਜਿਹੜਾ ਸਟੇਟਸ ਦੇਣਾ ਹੈ। ਸੋ ਪਲੀਜ਼ ਸਾਡਾ ਤਾਂ ਪਹਿਲਾਂ, ਕਿਉਂਕਿ ਇਸ ਸਾਰੇ ਇਸ਼ੂ ਦੇ ਉੱਤੇ ਜਕਾਰਾ ਮੂਵਮੈਂਟ ਵਾਲੇ ਜਿਹੜੀ ਆਰਗੇਨਾਈਜੇਸ਼ਨ ਆ ਉਹ ਕੰਮ ਕਰ ਰਹੇ ਸੀ, ਕਿਉਂਕਿ ਉਹ ਕਰ ਰਹੇ ਸੀ ਵੀ ਪੰਜਾਬੀ ਨੂੰ ਜਿਹੜਾ ਕਾਊਂਟ ਕੀਤਾ ਜਾਵੇ ਟੋਟਲ, ਵੀ ਪੰਜਾਬੀ ਕਿੰਨੀ ਵੱਡੀ ਗਿਣਤੀ 'ਚ ਰਹਿੰਦੇ ਹੈਗੇ ਆ, ਕਿਉਂਕਿ ਉਹ ਪੰਜਾਬੀਆਂ 'ਚ ਫਿਰ ਸਾਰੇ ਆ ਜਾਣੇ ਸੀ, ਸਿੱਖ ਵੀ ਆਣੇ ਸੀ, ਹਿੰਦੂ ਵੀ, ਮੁਸਲਮਾਨ ਵੀ ਜਿਹੜੇ ਪੰਜਾਬੀ ਬੋਲਦੇ ਹੈਗੇ ਆ। ਅਤੇ ਹੁਣ ਇਹ ਆਪਾਂ ਡਿਸਾਈਡ ਜ਼ਰੂਰ ਜਿਹੜੀ ਆਪਣੀ ਕਮਿਊਨਿਟੀ ਸਾਰੀ ਇਕੱਠੀ ਸੋਚ ਕੇ ਕਰੂਗੀ ਵੀ ਹਾਂ ਜੀ ਆਪਾਂ ਐਜ਼ ਏ ਸਿੱਖ ਵਰਡ ਲਿਖਣਾ ਆ ਜਾਂ ਪੰਜਾਬੀ ਲਿਖਣਾ ਜਾਂ ਕੀ ਲਿਖਣਾ, ਉਹ ਸਾਰੇ ਇਕੱਠੇ ਹੋ ਕੇ ਡਿਸਾਈਡ ਕਰਨ, ਫਿਰ ਆਪਾਂ ਰੇਡੀਓ 'ਤੇ ਵੀ ਅਨਾਊਂਸ ਕਰਾਂਗੇ। ਪਰ ਜਿਹੜੀ ਗਲਤ ਫਾਰਮ, ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਨਾ ਫੈਲਾਓ ਪਲੀਜ਼। ਐਵੇਂ ਝੂਠੀਆਂ ਖਬਰਾਂ ਫੈਲਾਈ ਜਾਂਦੇ ਹੈਗੇ ਆ, ਗਾਹਾਂ ਤੇ ਗਾਹਾਂ ਜਿਹੜੇ ਸ਼ੇਅਰ ਕਰੀ ਜਾਂਦੇ, ਉਹ ਜਿਹੜਾ ਫਾਰਮ ਆ ਟੋਟਲੀ ਫਾਲਸ ਫਾਰਮ ਆ। ਪਹਿਲਾਂ ਉਹਦੇ ਨੰਬਰ 8 ਤੇ ਲਿਖਿਆ ਇਜ਼ ਪਰਸਨ ਵਨ ਆਫ ਹਿਸਪੈਨਿਕ, ਲਟੀਨੋ ਔਰ ਸਪੈਨਿਸ਼ ਓਰੀਜਨ, ਹੈ ਨਾ, ਅਤੇ ਉਹਦੇ 'ਤੇ ਜੇ ਤੁਸੀਂ ਨੋ ਕਰਕੇ ਅੱਗੇ ਜਾਂਦੇ ਫਿਰ ਤੁਹਾਡੀ ਰੇਸ ਕਾਊਂਟ ਹੁੰਦੀ ਆ, ਉਹ 'ਚ ਵਾਈਟ ਆ, ਏਸ਼ੀਅਨ, ਇੰਡੀਅਨ ਜੋ ਵੀ, ਉੱਥੇ ਕਿਤੇ ਸਿੱਖ ਨਹੀਂ ਲਿਖਿਆ, ਤੁਹਾਨੂੰ ਆਪ ਲਿਖਣਾ ਪੈਣਾ ਸਿੱਖ ਜੇ ਉੱਥੇ ਤੁਸੀਂ ਸਿੱਖ ਕਾਊਂਟ ਕਰਾਉਣਾ ਹੋਇਆ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਪਣੀ ਪੂਰੀ ਕਮਿਊਨਿਟੀ ਡਿਸਾਈਡ ਕਰਦੀ ਹੈਗੀ ਆ ਵੀ ਉੱਥੇ ਆਪਾਂ ਪੰਜਾਬੀ ਲਿਖਣਾ ਆ, ਸਿੱਖ ਲਿਖਣਾ ਆ ਜਾਂ ਕੀ ਲਿਖਣਾ ਹੈਗਾ, ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਗਲਤ ਜਿਹੜੀਆਂ ਆ ਉਹ ਅਫਵਾਹਾਂ ਨਾ ਫੈਲਾਓ, ਉਹ ਬੜੀ ਮਾੜੀ ਗੱਲ ਹੈਗੀ ਆ। ਇਹਦੇ 'ਚ ਕੀ ਹੋਣਾ ਆ, ਕਨਫਿਊਜ਼ਨ ਹੋਣਾ, ਜੇ ਕੋਈ ਸਿੱਖ ਲਿਖੀ ਜਾਊ, ਕੋਈ ਪੰਜਾਬੀ ਲਿਖੀ ਜਾਊ, ਤਾਂ ਫਿਰ ਉਹ ਪੂਰੀ ਆਪਣੀ ਕਾਊਂਟਿੰਗ ਨਹੀਂ ਹੋਣੀ। ਪਹਿਲਾਂ ਬੈਠ ਕੇ ਚੱਜ ਨਾਲ ਇੱਕ ਤਰ੍ਹਾਂ ਨਾਲ ਡਿਸਾਈਡ ਕਰ ਲਓ ਵੀ ਕੀ ਲਿਖਣਾ, ਕਿਉਂਕਿ ਪੂਰੇ USA ਦੇ ਵਿੱਚ ਇਹ ਜਿਹੜੀ ਕਾਊਂਟਿੰਗ ਹੋਣੀ ਆ। ਜੀ ਬਿਲਕੁਲ, ਇਹ ਬੜੀ ਅਹਿਮ ਚੀਜ਼ ਆ। ਉਹ ਫੋਟੋਸ਼ਾਪ ਕਰਕੇ ਕਿਸੇ ਨੇ ਜਿਹੜਾ ਸਿੱਖ ਲਿਖ ਕੇ ਉਹ ਫਾਰਮ ਦੀ ਜਿਹੜੀ ਫੋਟੋ ਆ ਉਹ ਘੁਮਾਈ ਜਾ ਰਹੇ ਆ। ਸੈਂਸਸ ਦਾ ਜਿਹੜਾ 2020, ਤੁਸੀਂ ਜੇ ਕਿਸੇ ਨੂੰ ਇਸ ਦੇ ਬਾਰੇ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਸ਼ੱਕ ਆ ਨਾ, ਕੋਈ ਵੀ ਜਿਹੜਾ ਆ ਗੂਗਲ ਦੇ ਉੱਤੇ ਜਾ ਕੇ ਸੈਂਸਸ 2020 ਫਾਰਮ ਜਿਹੜਾ ਆ, ਸੈਂਪਲ ਫਾਰਮ ਜਿਹੜਾ ਉਹ ਲਿਖ ਦੇਵੇ, ਅਤੇ ਉਹ ਫਾਰਮ ਜਦੋਂ ਤੁਸੀਂ ਸਾਹਮਣੇ ਖੋਲ੍ਹਦੇ ਹੋ ਤਾਂ ਉਹਦੇ ਵਿੱਚ ਸਾਫ਼ ਜਿਹੜਾ ਉਹ ਸਾਹਮਣੇ ਆ ਜਾਂਦਾ ਵੀ ਉਹਨਾਂ ਨੇ ਇਸ ਤਰੀਕੇ ਦਾ ਕੁਛ ਵੀ ਜਿਹੜਾ ਉਹ ਨਹੀਂ ਲਿਖਿਆ ਹੋਇਆ। ਉਹ ਫਾਰਮ ਦੀ ਕਾਪੀ ਆਪਾਂ ਫੇਸਬੁੱਕ 'ਤੇ ਸ਼ੇਅਰ ਵੀ ਕਰ ਦਿੰਦੇ ਹਾਂ ਜੀ ਬਿਲਕੁਲ, ਉਹ ਆਪਾਂ ਜਿਹੜੀ ਜ਼ਰੂਰ ਕਰਾਂਗੇ। ਲਿੰਕ ਵੀ ਜਿਹੜਾ ਹੈ ਉਸ ਦਾ ਆਪਾਂ ਜ਼ਰੂਰ ਉਹ ਸਾਹਮਣੇ ਪੇਸ਼ ਕਰ ਦਿੰਦੇ ਹਾਂ।
ਜਿਹੜੀਆਂ ਹਰਜੋਤ ਸਿੰਘ ਜੀ ਉਸ ਦੇ ਵਿੱਚ ਜਿਹੜੀ ਪਰਸਨਸ ਦੀ ਰੇਸ ਨੂੰ ਲੈ ਕੇ ਜਿਹੜਾ ਉਹ ਹੈਗਾ ਆ ਵਾਈਟ ਉਹ ਬਲੈਕ ਔਰ ਅਫਰੀਕਨ ਅਮੈਰੀਕਨ ਉਹ ਵਾਲੇ ਉਹ ਅਮੈਰੀਕਨ ਇੰਡੀਅਨ ਜਾਂ ਅਲਾਸਕਾ ਦੇ ਨੇਟਿਵ ਜਿਹੜੇ ਉਹ ਹੈਗੇ ਉਹ। ਉਸ ਤੋਂ ਇਲਾਵਾ ਚਾਈਨੀਜ਼, ਫਿਲੀਪੀਨੋ, ਵੀਅਤਨਾਮੀ, ਕੋਰੀਅਨ, ਜੈਪਨੀਜ਼, ਸਮੋਵਨ, ਨੇਟਿਵ ਹਵਾਈਅਨ, ਕਮਾਰੋ, ਏਸ਼ੀਅਨ ਇੰਡੀਅਨ ਜਾਂ ਅਦਰ ਏਸ਼ੀਅਨ ਦੇ ਵਿੱਚ ਵੀ ਆ ਜਾਂਦਾ, ਕੋਈ ਪਾਕਿਸਤਾਨੀ, ਕੰਬੋਡੀਅਨ, ਹਮੋਂਗ, ਅਦਰ ਪੈਸੀਫਿਕ ਆਈਲੈਂਡਰ ਦੇ ਵਿੱਚ ਟੋਂਗਨ, ਫਿਜੀਅਨ, ਮਾਰਸ਼ਲੀਜ਼ ਜਾਂ ਉਸ ਤੋਂ ਇਲਾਵਾ ਜਿਹੜੀ ਆ ਅਦਰ ਰੇਸ ਕਰਕੇ ਆ ਜਾਂਦੀ ਹੈ ਵੀ ਤੁਸੀਂ ਕਿਹੜੀ ਰੇਸ ਜਾਂ ਓਰੀਜਨ ਜਿਹੜਾ ਆਪਣਾ ਉਹ ਲਿਖਣਾ ਚਾਹੁੰਦੇ ਹੋ। ਇਸ ਦੇ ਵਿੱਚ ਇਹ ਚੀਜ਼ ਸਭ ਨੂੰ ਬੜੇ ਦੇਖੋ ਇਹਦੇ ਵਿੱਚ ਕਿਤੇ ਵੀ ਜਿਹੜਾ ਸਿੱਖ ਵਰਡ ਜਿਹੜਾ ਉਹ ਨਹੀਂ ਆਉਂਦਾ। ਤੁਸੀਂ ਇੱਕ ਚੀਜ਼ ਹੋਰ ਇਸ ਦੇ ਵਿੱਚ ਧਿਆਨ ਦੇ ਨਾਲ ਜੇ ਤੁਸੀਂ ਨੋਟ ਕਰੋ, ਕਿਸੇ ਵੀ ਰਿਲੀਜਨ ਦਾ ਨਾਮ ਇਸ ਦੇ ਵਿੱਚ ਜਿਹੜਾ ਉਹ ਨਹੀਂ ਆਉਂਦਾ। ਸੋ ਸਿੱਖ ਹੁਣ ਐਜ਼ ਏ ਰੇਸ ਆ ਕਿ ਐਜ਼ ਏ ਰਿਲੀਜਨ ਆ, ਪਹਿਲੋਂ ਆਪਣੀ ਇਹ ਫਿਰ ਕਮਿਊਨਿਟੀ ਨੂੰ ਡਿਸਾਈਡ ਕਰਨਾ ਪਊਗਾ ਵੀ ਆਪਾਂ ਆਪਣੇ ਆਪ ਨੂੰ ਐਜ਼ ਏ ਸਿੱਖ ਰੇਸ ਦੇ ਵਜੋਂ ਮੰਨਦੇ ਹਾਂ ਜਾਂ ਇਸ ਨੂੰ ਐਜ਼ ਏ ਜਿਹੜਾ ਆ ਉਹ ਧਰਮ ਦੇ ਵਜੋਂ ਜਿਹੜਾ ਮੰਨਦੇ ਹਾਂ। ਸੋ ਧਰਮ ਦੇ ਆਧਾਰ ਦੇ ਉੱਤੇ ਜਿਹੜੀ ਉੱਦਾਂ US ਸੈਂਸਸ ਦਾ ਜਿਹੜੀ ਇਨਫੋਰਮੇਸ਼ਨ ਉਹ ਕਹਿੰਦੀ ਆ ਵੀ ਅਸੀਂ ਧਰਮ ਦੇ ਨਾਂ ਦੇ ਉੱਤੇ ਕਿਸੇ ਦੀ ਵੀ ਕਾਊਂਟਿੰਗ ਆ ਉਹ ਨਹੀਂ ਕਰਦੇ। ਹਾਂ, ਐਥਨੀਸਿਟੀ ਰੇਸ ਦੇ ਉੱਤੇ ਜਿਹੜੀ ਉਹ ਕਰਦੇ ਆ ਵੀ ਕਿੱਥੋਂ ਦੇ ਬੇਸਿਕਲੀ ਕਿਸ ਇਲਾਕੇ ਦੇ ਵਿੱਚੋਂ ਜਾਂ ਕਿਸ ਜਿਹੜੀ ਰੇਸ ਦੇ ਵਿੱਚ ਤੁਹਾਡਾ ਜਿਹੜਾ ਉਹ ਜਨਮ ਆ ਉਹ ਹੋਇਆ ਆ ਅਤੇ ਤੁਸੀਂ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਉਹ ਅਖਵਾਉਂਦੇ ਹੋ। ਸੋ ਇਹ ਬੜੀ ਇੱਕ ਅਹਿਮ ਮਿਸ ਇਨਫੋਰਮੇਸ਼ਨ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੈਗੀ ਆ। ਮੈਂ ਬਹੁਤ ਹੈਰਾਨ ਹੋਇਆ ਵੀ ਜਿਨ੍ਹਾਂ ਨੇ ਵੀ ਇਹ ਸ਼ੇਅਰ ਕੀਤਾ ਉਹਨਾਂ ਨੇ ਮਾੜਾ ਜਿਹਾ ਆਪਣੇ ਵੱਲੋਂ ਇਹ ਸਰਚ ਕਰਕੇ ਮਾੜਾ ਜਿਹਾ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਭਾਈ ਇੱਕ ਵਾਰੀ ਚੈੱਕ ਕਰ ਲਓ ਵੀ ਕੀ ਐਕਚੁਅਲ ਦੇ ਵਿੱਚ ਫਾਰਮ ਦੇ ਵਿੱਚ ਇਦਾਂ ਦਾ ਲਿਖਿਆ। ਪੜ੍ਹੇ ਲਿਖੇ ਬੰਦੇ ਚੰਗੇ ਉਹ ਜਿਹੜੇ ਗਲਤ ਇਨਫੋਰਮੇਸ਼ਨ ਸ਼ੇਅਰ ਕਰੀ ਜਾਂਦੇ ਆ। ਇਹ ਬਹੁਤ ਜਿਹੜੀ ਇਹ ਮਾੜੀ ਗੱਲ ਆ। ਅੱਜ ਜਿਹੜਾ ਹਰਜੋਤ ਸਿੰਘ ਜੀ ਇੱਕ ਸਰਵੇ ਵੀ ਆਇਆ ਸੀਗਾ ਉਹ ਇਸ ਇਲੈਕਸ਼ਨ ਨੂੰ ਲੈ ਕੇ ਸੀਗਾ, ਕਹਿੰਦੇ 70% ਜਿਹੜੇ ਲੋਕ ਆ NPR ਦੇ ਇਸ ਸਰਵੇ ਦੇ ਵਿੱਚ ਉਹ ਫੀਅਰ ਕਰਦੇ ਆ ਵੀ 2020 ਦੇ ਵਿੱਚ ਜਿਹੜੀ ਮਿਸ ਇਨਫੋਰਮੇਸ਼ਨ ਜਾਂ ਡਿਸ ਇਨਫੋਰਮੇਸ਼ਨ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਪ੍ਰਭਾਵੀ ਜਿਹੜੀ ਉਹ ਰਹੇਗੀ ਅਤੇ ਲੋਕਾਂ ਦੇ ਮਨਾਂ ਦੇ ਉੱਤੇ ਉਹ ਇਨਫੋਰਮੇਸ਼ਨ ਦਾ ਜਿਹੜਾ ਗਲਤ ਅਸਰ ਜਿਹੜਾ ਉਹ ਪੈ ਸਕਦਾ ਆ। ਇਹ ਇਕੱਲੀ ਇਲੈਕਸ਼ਨ ਤੱਕ ਹੀ ਸੀਮਤ ਨਹੀਂ ਆ। ਅੱਜ ਕੱਲ੍ਹ ਇਹ ਜਿਹੜੀ ਇਨਫੋਰਮੇਸ਼ਨ ਜਿਸ ਤਰੀਕੇ ਦੇ ਨਾਲ ਗਲਤ ਜਿਹੜੀ ਉਹ ਫੈਲਾਈ ਜਾਂਦੀ ਆ ਜਾਂ ਗਲਤ ਜਿਹੜੀ ਉਹ ਅੱਗੇ ਤੋਂ ਅੱਗੇ ਜਿਹੜੀ ਪਹੁੰਚ ਦਾ ਲੋਕ ਕਰ ਦਿੰਦੇ ਨੇ, ਉਹ ਹਰ ਇੱਕ ਚੀਜ਼ ਦੇ ਲਈ ਜਿਹੜੀ ਆ ਓਵਰਆਲ ਲੌਂਗ ਰਨ ਦੇ ਵਿੱਚ ਆਪਾਂ ਨੂੰ ਬਹੁਤ ਘਾਤਕ ਸਾਬਤ ਹੁੰਦੀ ਹੈ। ਸੋਸ਼ਲ ਮੀਡੀਆ ਦਾ ਜਿੱਥੇ ਆਪਾਂ ਨੂੰ ਫਾਇਦਾ ਹੈਗਾ ਇੱਕ ਦੂਜੇ ਦੇ ਨਾਲ ਜਿਹੜਾ ਉਹ ਜੁੜਨ ਦੇ ਵਿੱਚ ਸਹਿਯੋਗ ਜਿਹੜਾ ਉਹ ਆਪਾਂ ਨੂੰ ਕਰਦਾ ਆ, ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਆ, ਉੱਥੇ ਹੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜੀ ਗਲਤ ਇਨਫੋਰਮੇਸ਼ਨ ਆ ਉਸ ਨੂੰ ਫੈਲਾਇਆ ਵੀ ਜਾ ਰਿਹਾ ਆ। ਅਤੇ ਆਈ ਥਿੰਕ ਹਰ ਇੱਕ ਬੰਦੇ ਨੂੰ ਜਿਹੜਾ ਮੁਹੱਈਆ ਕਰਨਾ ਚਾਹੀਦਾ ਕਿਸੇ ਵੀ ਚੀਜ਼ ਨੂੰ ਜਿਹੜਾ ਆ ਉਹ ਸ਼ੇਅਰ ਕਰਨ ਤੋਂ ਪਹਿਲਾਂ ਵੀ ਇੱਕ ਵਾਰੀ ਪਲੀਜ਼ ਉਸ ਨੂੰ ਜਿਹੜਾ ਆ ਉਹ ਥੋੜ੍ਹਾ ਆਪ ਜਿਹੜਾ ਆ ਉਹ ਸਰਚ ਇੱਕ ਵਾਰੀ ਜ਼ਰੂਰ ਕਰ ਲਓ। ਜਿਸ ਚੀਜ਼ ਦੇ ਉੱਤੇ ਤੁਹਾਨੂੰ ਸ਼ੱਕ ਲੱਗਦਾ ਆ ਉਸ ਦੇ ਉੱਤੇ ਭਾਈ ਰੁਕ ਜਾਓ। ਕਈ ਵਾਰੀ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਖਬਰ ਆ ਉਹ ਹੋ ਸਕਦੀ ਆ। ਘੋੜਿਆਂ ਨੂੰ ਥੋੜ੍ਹਾ ਜਿਹਾ ਲਗਾਮ ਜਿਹੜਾ ਕਹਿ ਲਓ ਵੀ ਉਹਨਾਂ ਨੂੰ ਜਿਹੜਾ ਤੁਸੀਂ ਦੇ ਕੇ ਰੱਖੋ, ਅਦਰਵਾਈਜ਼ ਜਦੋਂ ਫਿਰ ਗਾਂਹ ਨਿਕਲ ਜਾਂਦੀ ਗੱਲ ਫਿਰ ਬਹੁਤ ਜ਼ਿਆਦਾ ਘਾਤਕ ਸਾਬਤ ਜਿਹੜੀ ਉਹ ਹੁੰਦੀ ਆ। ਸੋ ਬਿਲਕੁਲ ਉਹ ਤੋਂ ਬਾਅਦ ਮੀਡੀਆ ਵਾਲੇ ਵੀ ਇੱਦਾਂ ਮੈਂ ਦੇਖਿਆ ਇੰਡੀਆ ਦੇ ਕਈ ਚੈਨਲ ਹੋਰ ਪੰਜਾਬੀ ਵੀ ਕਈ ਚੈਨਲ ਹਾਂਜੀ ਬੜੇ ਬੜੇ ਚੱਕ ਰਹੇ। ਦੇਖੋ ਜੀ ਸਿੱਖਾਂ ਦਾ ਆਹ ਹੋ ਗਿਆ ਹੈ ਨਾ 2020 ਚ ਕਾਊਂਟਿੰਗ ਹੋ ਜਾਣੀ ਆ। ਸੋ ਪਲੀਜ਼ ਇਹਨੂੰ ਬੜੇ ਧਿਆਨ ਨਾਲ ਸੋਚੋ ਜਦੋਂ ਪੂਰੀ ਕਮਿਊਨਿਟੀ ਆਪਣਾ ਡਿਸਾਈਡ ਕਰੂਗੀ ਵੀ ਕਿਹੜਾ ਸ਼ਬਦ ਅਸੀਂ ਯੂਜ਼ ਕਰਨਾ, ਕਿਉਂਕਿ ਲਿਖਣਾ ਪੈਣਾ, ਪ੍ਰਿੰਟਡ ਨਹੀਂ ਆਉਣਾ ਹੈਗਾ, ਨਾ ਸਿੱਖ ਉੱਤੇ ਪ੍ਰਿੰਟਡ ਆਉਣਾ ਤੇ ਨਾ ਪੰਜਾਬੀ ਪ੍ਰਿੰਟਡ ਆਉਣਾ, ਹੱਥ ਦੇ ਨਾਲ ਹੀ ਤੁਹਾਨੂੰ ਲਿਖਣਾ ਪੈਣਾ ਆ। ਸੋ ਇਹ ਜਦੋਂ ਡਿਸਾਈਡ ਕਰੂਗੀ ਪੂਰੀ ਕਮਿਊਨਿਟੀ ਵੀ ਆਪਾਂ ਕਿਹੜਾ ਸ਼ਬਦ ਯੂਜ਼ ਕਰਨਾ ਹੈ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਿਉਂਕਿ ਆਪਾਂ ਸਭ ਤੋਂ ਵੱਧ ਪੰਜਾਬੀ ਰੇਡੀਓ USA ਤੋਂ ਇਨਫੋਰਮ ਕਰਨਾ ਆ ਜਿੰਨੀ ਵੀ ਸਾਡੇ ਸਰੋਤੇ ਹੈਗੇ ਆ, ਕਿਉਂਕਿ ਆਪਣੀ ਕਾਊਂਟਿੰਗ ਹੋਣੀ ਬਹੁਤ ਜ਼ਰੂਰੀ ਹੈਗੀ ਆ। ਆਪਾਂ ਗੱਪਾਂ ਮਾਰ ਦਿੰਦੇ ਜੀ ਇੰਨੀ ਜ਼ਿਆਦਾ ਪੰਜਾਬੀਆਂ ਦੀ ਪਾਪੂਲੇਸ਼ਨ, ਮੁੜ ਕੇ ਜਦੋਂ ਵੋਟਾਂ ਕਾਊਂਟ ਕਰਦੇ ਵੋਟ ਉੱਥੋਂ ਨਿਕਲਦੀ ਕੋਈ ਨਹੀਂ ਹੈ ਨਾ। ਸੋ ਪਲੀਜ਼ ਇਹ ਜਿਹੜਾ ਹੈ ਨਾ ਜਿੰਨੀਆਂ ਗਲਤ ਅਫਵਾਹਾਂ ਫੈਲਾ ਰਹੇ ਉਹ ਵੀ ਧਿਆਨ ਨਾਲ ਦੇਖੋ ਵੀ ਇੱਦਾਂ ਨਾ ਸੋਚੋ ਵੀ ਬਾਕੀ ਹੁਣ ਕਈਆਂ ਨੇ ਸਾਡੇ 'ਤੇ ਔਖੇ ਵੀ ਹੋਣਾ ਵੀ ਦੇਖੋ ਜੀ ਇਹ ਕਾਹਤੇ ਇੱਦਾਂ ਕਹਿ ਰਹੇ ਆ, ਪਰ ਆਪਾਂ ਸਹੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ। ਅਤੇ ਸਹੀ ਜਿਹੜਾ ਫਾਰਮ ਆ US ਸੈਂਸਸ ਦਾ ਉਹ ਆਪਾਂ ਹੁਣ ਫੇਸਬੁੱਕ 'ਤੇ ਪਾਤਾ, ਉਹ ਜਾ ਕੇ ਤੁਸੀਂ ਕੰਪੇਅਰ ਕਰ ਲਿਓ ਜੀ ਪਲੀਜ਼। ਜਿਹੜਾ ਉਹ ਤੁਸੀਂ ਦੇਖ ਲਓ। ਪੁਰਾਣੇ ਵੀ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਵਿੱਚ ਵੀ ਕਿਤੇ ਵੀ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਲਿਖਿਆ ਹੋਇਆ। ਸੋ ਇਹ ਇਨਫੋਰਮੇਸ਼ਨਲ ਕਾਪੀ ਜਿਹੜੀ ਸੈਂਸਸ ਦੇ ਫਾਰਮ ਦੀ ਜਿਹੜੀ ਹੈਗੀ ਆ ਉਹ ਜਿਹੜਾ ਇਸ ਤਰੀਕੇ ਦੇ ਨਾਲ
ਉਹ ਦੇਖੋ। ਸੋ ਉਹਨਾਂ ਨੇ ਉੱਤੇ ਲਿਖਿਆ ਦਿਸ ਇਜ਼ ਦੀ ਅਫੀਸ਼ੀਅਲ ਕੁਐਸਚਨਰ ਫਾਰ ਦਿਸ ਐਡਰੈਸ। US ਡਿਪਾਰਟਮੈਂਟ ਆਫ ਕਮਰਸ ਦੇ ਦੁਆਰਾ ਜਿਹੜਾ US ਸੈਂਸਸ ਬਿਊਰੋ ਦਾ ਉੱਤੇ ਲਿਖਿਆ ਯੂਨਾਈਟਿਡ ਸਟੇਟ ਸੈਂਸਸ 2020 ਦਾ ਜਿਹੜਾ ਇਹ ਫਾਰਮ ਉਹ ਹੈਗਾ ਆ। ਸੋ ਇਸ ਤਰੀਕੇ ਦਾ ਜਿਹੜਾ ਫਾਰਮ ਹੋਣਾ ਆ, ਚਾਹੇ ਆਨਲਾਈਨ ਹੋਵੇ ਚਾਹੇ ਹੱਥ ਦੇ ਨਾਲ ਜਿਹੜਾ ਉਹ ਲਿਖਿਆ ਹੋਵੇ। ਤੁਸੀਂ ਪਲੀਜ਼ ਇਸ ਨੂੰ ਜਿਹੜਾ ਆ ਉਹ ਧਿਆਨ ਦੇ ਨਾਲ ਪੜ੍ਹੋ ਅਤੇ ਧਿਆਨ ਦੇ ਨਾਲ ਦੇਖ ਕੇ ਜਿਹੜਾ ਆ ਇਸ ਨੂੰ ਤੁਸੀਂ ਲਿਖਣਾ ਆ ਵੀ ਆਪਾਂ ਕੀ ਇਸ ਦੇ ਵਿੱਚ ਲਿਖਣਾ ਆ। ਸੋ ਪਲੀਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਅਹਿਮ ਨੇ, ਬਹੁਤ ਜ਼ਰੂਰੀ ਨੇ ਅਤੇ ਇਹ ਭਰਨਾ ਜ਼ਰੂਰ ਹੈਗਾ ਆ। ਹੁਣ ਆਪਾਂ ਇੱਕ ਹਿਸਾਬ ਦੇ ਨਾਲ ਸਾਰੇ ਜਿਹੜੇ ਡਿਸਾਈਡ ਕਰਕੇ ਆਪਾਂ ਟਰਾਈ ਕਰਦੇ ਹਾਂ ਵੀ ਆਪਣਾ ਪੇਜ ਦੇ ਉੱਤੇ ਜਾਂ ਫੋਨ ਦੇ ਉੱਤੇ ਕਿਸ ਤਰੀਕੇ ਦਾ ਆਪਣੇ ਸਾਰਿਆਂ ਨੂੰ ਜਿਹੜਾ ਪੁੱਛਿਆ ਜਾਵੇ ਵੀ ਤੁਸੀਂ ਪੰਜਾਬੀ ਭਰਨਾ ਚਾਹੁੰਦੇ ਹੋ ਜਾਂ ਸਿੱਖ ਭਰਨਾ ਚਾਹੁੰਦੇ ਹੋ, ਤਾਂ ਜੋ ਸਾਰੇ ਜਾਣੇ ਇੱਕ ਪਾਸੇ ਜਿੱਧਰ ਮੈਜੋਰਟੀ ਹੋਵੇ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਆਪਾਂ ਲਿਖਾ ਸਕੀਏ, ਤਾਂ ਜੋ ਆਪਾਂ ਇਸ ਪਾਸੇ ਵੱਲ ਨੂੰ ਆਪਣੀ ਜਿਹੜੀ ਸਹੀ ਕਾਊਂਟਿੰਗ ਆ ਉਹ ਕਰਾ ਸਕੀਏ। ਆਸਟ੍ਰੇਲੀਆ ਵਾਲਿਆਂ ਨੇ ਕਾਫੀ ਜਿਹੜੀ ਜਦੋਂ ਉਹਨਾਂ ਦੇ ਪਿਛਲੀ ਵਾਰੀ ਉਹਨਾਂ ਦੇ ਮਰਦਮਸ਼ੁਮਾਰੀ ਹੋਈ ਸੀ, ਉਹਨਾਂ ਨੇ ਬੜੀ ਮਿਹਨਤ ਕਰਕੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕੀਤਾ ਸੀ। ਸੋ ਆਪਾਂ ਵੀ ਇਸ ਹਿਸਾਬ ਦੇ ਨਾਲ ਜਿਹੜੀ ਆਪਾਂ ਜ਼ਰੂਰ ਟਰਾਈ ਜਿਹੜੀ ਆ ਉਹ ਜ਼ਰੂਰ ਕਰਾਂਗੇ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਅੱਜ ਕੱਲ੍ਹ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਆ ਵਰਲਡ ਇਕਨੋਮਿਕ ਫੋਰਮ ਹੋ ਰਹੀ ਹੈਗੀ ਆ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਵਰਲਡ ਲੀਡਰਸ ਇਕੱਠੇ ਹੁੰਦੇ ਆ ਅਤੇ ਉਹ ਖਾਸ ਕਰਕੇ ਜਿਹੜੇ ਗਲੋਬਲ ਇਸ਼ੂਜ਼ ਆ ਉਹਨਾਂ ਦੇ ਉੱਤੇ ਡਿਸਕਸ ਕੀਤਾ ਜਾਂਦਾ, ਕੋਈ ਕਲਾਈਮੇਟ ਚੇਂਜ ਜਾਂ ਹੋਰ ਹੰਗਰ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੈਗੇ ਆ। ਸੋ ਉਹਨੂੰ ਲੈ ਕੇ ਈਵਨ ਦੋ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਖਾਸ ਕਰਕੇ US ਇਕੋਨਮੀ ਦੇ ਉੱਤੇ, ਅਨਪਲਾਈਮੈਂਟ ਦੇ ਉੱਤੇ ਆਪਣਾ ਜਿਹੜਾ ਭਾਸ਼ਣ ਰੱਖਿਆ। ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ 1.2 ਟ੍ਰਿਲੀਅਨ ਟਰੀ ਜਿਹੜੇ ਆ ਦਰਖਤ ਆ ਉਹ ਲਾਏ ਜਾਣਗੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ? ਤਾਂ ਉਹ ਕਹਿੰਦੇ ਵੀ ਮੈਂ ਇਹਦਾ ਪੂਰਾ ਜਿਹੜਾ ਸਾਥ ਦਊਂਗਾ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੀ ਜਿਹੜਾ 1 ਟ੍ਰਿਲੀਅਨ ਟਰੀ ਇਨੀਸ਼ੀਏਟਿਵ ਹੈਗਾ ਉਹਨੂੰ ਜੁਆਇਨ ਕਰਾਂਗੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਭਈ, ਹੁਣ ਦੁਨੀਆ ਕਹਿੰਦੇ ਪਈ ਇਹ ਸਾਇੰਟਿਸਟ ਨੇ ਕਿਹਾ ਵੀ ਜੇ ਅਸੀਂ 1.2 ਟ੍ਰਿਲੀਅਨ ਟਰੀ ਪੂਰੇ ਦੁਨੀਆ 'ਚ ਲਾ ਦਈਏ ਅਤੇ ਜਿਹੜਾ ਫਿਰ ਕਾਰਬਨ ਡਾਈਆਕਸਾਈਡ ਵਾਲਾ ਜਿਹੜਾ ਇਸ਼ੂ ਆ ਉਹ ਬ੍ਰੇਕ ਈਵਨ ਕਰ ਸਕਦਾ। ਸੋ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਜ਼ਰੂਰ ਜਿਹੜੇ ਆ ਟਰੀ 1-1, 2-2 ਐਕਸਟਰਾ ਲਾਉਣੇ ਚਾਹੀਦੇ ਆ। ਜੀ ਜੀ। ਸੋ ਇਹ ਜਿਹੜੀਆਂ ਚੀਜ਼ਾਂ ਬੜੀਆਂ ਅਹਿਮ ਨੇ। ਆਪਾਂ ਜਿਹੜਾ ਵਾਤਾਵਰਣ ਦੇ ਪ੍ਰਤੀ ਜਿਹੜਾ ਜ਼ਰੂਰ ਆ ਉਹ ਸੁਹਿਰਦਤਾ ਜਿਹੜੀਆਂ ਉਹ ਆਪਾਂ ਅਪਣਾਈਏ, ਤਾਂ ਜੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਆ ਉਹ ਕਰ ਸਕੀਏ। ਸੋ ਜ਼ਰੂਰ ਜੇ ਨਾਲੇ ਆਪਣੇ ਸਰੋਤਿਆਂ ਨੂੰ ਵੀ ਆਖਦੇ ਹਾਂ, ਜੇ ਤੁਹਾਡਾ ਵੀ ਕੋਈ ਵਿਚਾਰ ਹੈਗਾ, ਤੁਸੀਂ ਕਾਲ ਕਰਨਾ ਵੀ ਚਾਹੁੰਦੇ ਹੁੰਦੇ ਆ ਤਾਂ ਜ਼ਰੂਰ ਕਾਲ ਵੀ ਕਰ ਲਿਆ ਕਰਿਓ 408-272-52-100 ਦੇ ਉੱਤੇ। ਸੋ ਇਨਫੋਰਮੇਸ਼ਨ ਜਿਹੜੀ ਸੈਂਸਸ ਵਾਲੀ ਬਾਰ-ਬਾਰ ਜਿਹੜੀ ਉਹ ਪੁੱਛ ਰਹੇ ਨੇ ਵੀ ਕੀ ਲਿਖਣੀ ਆ, ਅਸੀਂ ਰੇਸ ਜਿਹੜੀ ਉਹ ਕੀ ਲਿਖੀਏ। ਸੋ ਇੱਕ ਵਾਰੀ ਥੋੜ੍ਹੇ ਦਿਨਾਂ 'ਚ ਬਿਲਕੁਲ ਹੀ ਆਪਾਂ ਸਾਰਿਆਂ ਦੇ ਨਾਲ ਜਿਹੜਾ ਬੈਠ ਕੇ ਗੱਲਬਾਤ ਜਿਹੜੀ ਕਰਕੇ ਤੁਹਾਡੇ ਸਾਰਿਆਂ ਤੋਂ ਜਿਹੜਾ ਉਹ ਪੁੱਛ ਕੇ ਆਪਾਂ ਜ਼ਰੂਰ ਸਾਰੇ ਜਾਣੇ ਜਿਹੜਾ ਦੱਸਣਾ ਚਾਹਾਂਗੇ ਵੀ ਫਿਰ ਕੀ ਜਿਹੜਾ ਉਹ ਚਾਹੁੰਦੇ ਆ। ਜਿਹੜਾ ਹਰ ਇੱਕ ਦਾ ਆਪਣਾ ਪਰਸਨਲ ਜਿਹੜਾ ਵਿਚਾਰ ਜਿਹੜਾ ਉਹ ਜ਼ਰੂਰ ਹੋ ਸਕਦਾ ਆ। ਸੋ ਆਈ ਥਿੰਕ ਇੱਥੇ ਆਪਾਂ ਨੂੰ ਜਿਹੜਾ ਮੇਰਾ ਪਰਸਨਲ ਵਿਚਾਰ ਜਿਹੜਾ ਇਹ ਹੈ ਵੀ ਚਲੋ ਠੀਕ ਆ, ਐਜ਼ ਏ ਰਿਲੀਜਨ ਦੇਖੋ ਕਿਤੇ ਵੀ ਇਹਦੇ ਵਿੱਚ ਸੈਂਸਸ ਦੇ ਵਿੱਚ ਨਹੀਂ ਲਿਖਿਆ ਜਾਂਦਾ, ਕਿਉਂਕਿ ਇੱਥੇ ਕਿਤੇ ਕੋਈ ਕ੍ਰਿਸਚਨ, ਕੋਈ ਮੁਸਲਿਮ, ਕੋਈ ਜਿਊ ਜਾਂ ਹੋਰ ਵੀ ਜਿਹੜੇ ਬਹੁਤ ਧਰਮ ਹੈਗੇ ਨੇ ਉਹਨਾਂ ਦਾ ਕਿਤੇ ਵੀ ਨਾਮ ਜਿਹੜਾ ਨਹੀਂ ਆਉਂਦਾ। ਸੋ ਆਈ ਥਿੰਕ ਆਪਾਂ ਨੂੰ ਵੀ ਆਪਣੀ ਬੋਲੀ ਦੇ ਜਾਂ ਜਿਹੜੀ ਨਸਲ ਆ ਉਸ ਦੇ ਆਧਾਰ ਦੇ ਉੱਤੇ ਵੀ ਆਪਾਂ ਪੰਜਾਬੀ ਆ ਉਹ ਜਿਹੜਾ ਉਹ ਲਿਖਣਾ ਚਾਹੀਦਾ। ਇੱਕ ਦੇਖੋ ਉਹਦੇ ਨਾਲ ਦੋਹਰੇ ਕਾਰਜ ਜਿਹੜੇ ਹੋ ਜਾਂਦੇ, ਜਦੋਂ ਤੁਸੀਂ ਜੇ ਪੰਜਾਬੀ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਲਿਖਦੇ ਹੋ ਵੀ ਹਾਂ ਇਹ ਇੱਕ ਪੰਜਾਬੀ ਬੋਲਣ ਵਾਲੇ ਆ ਅਤੇ ਇਹਨਾਂ ਦੀ ਨਸਲ ਜਿਹੜੀ ਆ ਰੇਸ ਜਿਹੜੀ ਇਹਨਾਂ ਦੀ ਐਥਨੀਸਿਟੀ ਜਿਹੜੀ ਇਹ ਹੈਗੀ ਆ। ਸੋ ਇਹਨਾਂ ਦੇ ਲਈ ਵੱਖਰਾ ਜਿਹੜਾ ਉਹ ਚਾਹੀਦਾ। ਜਿੱਦਾਂ ਆਪਾਂ ਬੀਤੇ ਦਿਨਾਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਜਦੋਂ ਟਰਾਈ ਕੀਤਾ ਸੀਗਾ ਇੱਕ ਜਿਹੜਾ ਬਿੱਲ ਆ ਉਹ ਪਾਸ ਜਿਹੜਾ ਹੋ ਜਾਵੇ, ਜਿਸ ਨੂੰ ਜੈਰੀ ਬਰਾਊਨ ਨੇ ਬਾਅਦ ਦੇ ਵਿੱਚ ਉਹ ਵੀਟੋ ਕਰ ਦਿੱਤਾ ਸੀਗਾ ਵੀ ਜਿੱਥੇ 3% ਤੋਂ ਵੱਧ ਇੱਕ ਬੋਲੀ ਬੋਲਣ ਵਾਲੇ ਹੋਣਗੇ ਵੀ ਉਸ ਬੋਲੀ ਦੇ ਵਿੱਚ, ਉਸ ਭਾਸ਼ਾ ਦੇ ਵਿੱਚ ਉੱਥੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਹੋਵੇ, ਉੱਥੋਂ ਦੇ ਲੋਕ ਜਿਹੜੀ ਉਹ ਬੋਲੀ ਬੋਲਣ ਵਾਲੇ ਉਹਨਾਂ ਨੂੰ ਉਹ ਹਾਇਰ ਕਰਨ। ਸੋ ਉਹ ਚੀਜ਼ ਜਿਹੜੀ ਉਹ ਰਹਿ ਗਈ ਸੀ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਗੈਵਨ ਨਿਊਸਮ ਦੇ ਨਾਲ ਮਿਲ ਕੇ ਜਿਹੜਾ ਇਹ ਕੰਮ ਜਿਹੜਾ ਹੋ ਸਕੇ, ਉਸਨੇ ਉਸ ਟਾਈਮ ਦੇ ਉੱਤੇ ਇੱਛਾ ਪ੍ਰਗਟਾਈ ਸੀ ਅਤੇ ਆਖਿਆ ਸੀਗਾ ਵੀ ਅਸੀਂ ਇੱਦਾਂ ਦਾ ਜਿਹੜਾ ਉਹ ਕਰਾਂਗੇ। ਸੋ ਸੈਂਸਸ ਦੇ ਵਿੱਚ ਉਹ ਲਿਖਣ ਦੇ ਨਾਲ ਆਪਾਂ ਨੂੰ ਉਸ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਆ ਉਹ ਹੋ ਸਕਦਾ ਆ, ਤਾਂ ਜੋ ਫਿਰ ਕਿਹੜੇ ਸੂਬਿਆਂ, ਕਿਹੜੇ ਸ਼ਹਿਰਾਂ ਦੇ ਵਿੱਚ ਕਿੱਥੇ ਆਪਣੀ ਕਿੰਨੀ ਵਸੋਂ ਵਾਲੇ ਲੋਕ ਰਹਿੰਦੇ ਆ, ਫਿਰ ਉਹਨਾਂ ਨੂੰ ਉੱਥੋਂ ਦੀ ਜਿਹੜੀ ਮੁਹੱਈਆ ਆ ਉਹ ਕਰਵਾਉਣੀ ਹੀ ਪੈਂਦੀ ਆ। ਹੁਣ ਦੇਖੋ ਆਪਾਂ ਦੇਖਦੇ ਹਾਂ ਵੀ ਜਿੱਦਾਂ ਚਾਈਨੀਜ਼, ਕੋਰੀਅਨ, ਜੈਪਨੀਜ਼, ਹੋਰ ਸਾਰੀਆਂ
ਜਿਹੜੇ ਆ ਉਸ ਤਰੀਕੇ ਦੇ ਨਾਲ ਆਉਂਦੇ ਆ, ਉਹਨਾਂ ਦੇਸ਼ਾਂ ਦੇ ਲਈ ਉਹ ਈਜ਼ੀ ਇਸ ਲਈ ਹੈ ਕਿਉਂਕਿ ਉਹਨਾਂ ਸਾਰੇ ਮੁਲਕ ਦੀ ਇੱਕ ਬੋਲੀ ਹੈਗੀ ਆ। ਆਪਣਿਆਂ ਦੇ ਵਿੱਚ ਜਿਸ ਮੁਲਕ ਤੋਂ ਆਪਾਂ ਆਏ ਉੱਥੇ ਇੱਕ ਬੋਲੀ ਨਹੀਂ ਆ, ਉਹ ਹਰ ਇੱਕ ਸੂਬੇ ਦੀ ਉੱਥੇ ਵੱਖਰੀ ਵੱਖਰੀ ਜਿਹੜੀ ਉਹ ਬੋਲੀ ਹੈਗੀ ਆ। ਸੋ ਇਸ ਲਈ ਆਪਾਂ ਨੂੰ ਐਜ਼ ਏ ਜਿਹੜੀ ਪੰਜਾਬੀ ਆ ਉਹ ਲਿਖਾਉਣ ਦੇ ਵਿੱਚ ਜਿਹੜੀ ਉਹ ਫਾਇਦੇਮੰਦ ਹੋਵਾਂਗੇ। ਸੋ ਬਿਲਕੁਲ, ਜੇ ਕੋਈ ਇਹਦੇ ਇਸ ਇਸ਼ੂ ਦੇ ਉੱਤੇ ਗੱਲ ਕਰਨਾ ਚਾਹੁੰਦਾ, ਸਾਡੇ ਕੋਲ 2-3 ਮਿੰਟ ਹੈਗੇ ਆ, ਤੁਸੀਂ ਕਾਲ ਕਰ ਸਕਦੇ ਹੋ 408 272 5500 ਤੇ। ਅਗਲੀ ਖਬਰ ਜੇ ਸਾਂਝੀ ਕਰਦੇ ਜਾਈਏ, ਜਿਹੜੀ US 에ਅਰਲਾਈਨ ਆ ਉਹਨਾਂ ਦਾ ਸਟਾਕ ਜਿਹੜਾ ਆ ਕਾਫੀ ਡਾਊਨ ਗਿਆ ਹੈਗਾ। ਖਾਸ ਕਰਕੇ ਕਰੋਨਾ ਵਾਇਰਸ ਜਿਹੜੀ ਹੋਈ ਹੈਗੀ ਆਊਟਬ੍ਰੇਕ ਚਾਈਨਾ ਦੇ ਵਿੱਚ, ਉਹਨੂੰ ਲੈ ਕੇ ਹੈਗਾ ਆ। ਚਾਈਨਾ ਦੇ ਵਿੱਚ ਸਾਰਿਆਂ ਨੂੰ ਪਤਾ, ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ, ਕੁਝ ਲੋਕਾਂ ਦੀ ਮੌਤ ਹੋਈ ਆ, 300 ਤੋਂ ਵੱਧ ਲੋਕ 6 ਮਰ ਚੁੱਕੇ ਆ, 300 ਤੋਂ ਵੱਧ ਜਿਹੜੇ ਆ ਇਸ ਵਾਇਰਸ ਦੇ ਨਾਲ ਇਨਫੈਕਟ ਹੋਏ ਹੈਗੇ ਆ। ਸੋ ਉਸ ਨੂੰ ਲੈ ਕੇ, ਕਿਉਂਕਿ ਜਿਹੜੀ US 에ਅਰਲਾਈਨ ਦੀਆਂ ਬਹੁਤ ਸਾਰੀਆਂ ਫਲਾਈਟ ਉੱਥੋਂ ਆਉਂਦੀਆਂ ਅਤੇ ਉਹਨੂੰ ਅਸਰ ਪਊਗਾ, ਕਿਉਂਕਿ ਹੁਣ ਜਿੰਨੇ ਵੀ ਲੋਕ ਚਾਈਨਾ ਤੋਂ ਆਉਣਗੇ, ਮੈਨੂੰ ਲੱਗਦਾ ਵੀ USA ਵਾਲੇ ਵੀ ਕੁਆਰੰਟੀਨ ਕਰਨਗੇ ਉਹਨਾਂ ਨੂੰ 에ਅਰਪੋਰਟਸ 'ਤੇ, ਅਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਉਣਾ ਜਾਣਾ ਵੀ ਆਪਣਾ ਜਿਹੜਾ ਆ ਉਸ ਨੂੰ ਡਿਲੇ ਕਰਨਗੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਈਰਾਨ ਤੋਂ ਲੈ ਕੇ ਆਇਆ। ਈਰਾਨ ਵਾਲਿਆਂ ਨੇ ਜਿਹੜਾ ਯੂਕਰੇਨ ਦਾ ਜਹਾਜ਼ ਸਿੱਟਿਆ ਸੀ, ਉਹਦੇ ਵਿੱਚ 2 ਮਿਜ਼ਾਈਲਾਂ ਸਿੱਟੀਆਂ ਸੀਆਂ ਅਤੇ ਦੋਨੋਂ ਹੀ ਮਿਜ਼ਾਈਲਾਂ ਜਿਹੜੀਆਂ ਆ ਉਹ ਰਸ਼ੀਅਨ ਮੇਡ ਸੀਗੀਆਂ। ਜੀ, ਅਗਲੀ ਜਿਹੜੇ ਆਪਾਂ ਆਪਣੇ ਨਾਲ ਗੱਲ ਕਰਨ ਦੇ ਲਈ ਸੰਦੀਪ ਜੀ ਜਿਹੜੇ ਜੁੜੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਬਿਲਕੁਲ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਸਾਡੀ ਸਿੱਖ ਜਿਹੜੀ ਆ ਉਹ ਰਿਲੀਜਨ ਆ, ਤੇ ਜਿਹੜੀ ਸਾਡੀ ਐਥਨਿਸਿਟੀ ਆ, ਜਿਹੜੀ ਮੇਰੀ ਸੋਚ ਐਥਨਿਸਿਟੀ ਆ, ਉਹ ਅਸੀਂ ਬੇਸਿਕਲੀ ਪੰਜਾਬੀ ਆ ਜੀ। ਤੇ ਇਹਦੇ ਵਿੱਚ ਤੁਹਾਨੂੰ ਦੋ ਤਿੰਨ ਗੱਲਾਂ ਇਹਦੇ ਵਿੱਚ ਤੁਹਾਨੂੰ ਫਾਇਦਾ ਹੋਣਾ ਵਾ। ਜੇ ਤੁਸੀਂ ਪੰਜਾਬੀ ਲਿਖਾਓਗੇ ਤੇ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਦੇ ਵੀ ਆ, ਇੱਧਰ ਦੇ ਵੀ ਆ, ਤੇ ਉਹ ਤੁਹਾਡੀ ਜਿਹੜਾ ਨੰਬਰ ਤੁਹਾਡਾ ਵਾ ਉਹ ਜ਼ਿਆਦਾ ਹੋਊਗਾ, ਤੁਹਾਡੇ ਅਕਾਊਂਟ ਜ਼ਿਆਦਾ ਹੋਊਗਾ ਜੀ। ਤੇ ਉਹਦੇ ਨਾਲ ਕੀ ਕਹਿੰਦੇ ਜਿਹੜੇ ਤੁਹਾਨੂੰ ਸਹੂਲਤਾਂ ਮਿਲਣੀਆਂ ਵਾ, ਜਿਹੜੇ ਟੈਕਸ ਡਾਲਰ ਇੰਨੇ ਕੀ ਕਹਿੰਦੇ ਜਿਹੜੇ ਤੁਸੀਂ ਭਰ ਰਹੇ ਹੋ, ਇੰਨਾ ਟੈਕਸ ਦੇ ਰਹੇ ਹੋ, ਮਤਲਬ ਤਾਂ ਸਭ ਤੋਂ ਜ਼ਿਆਦਾ ਟੈਕਸ ਤੇ ਤੁਸੀਂ ਦੇ ਰਹੇ ਹੋ ਕੈਲੀਫੋਰਨੀਆ ਵਾਲੇ ਜੀ, ਤੇ ਜਾਂ ਨਿਊਯਾਰਕ ਵਾਲੇ, ਮਿਸ਼ੀਗਨ ਵਾਲੇ, ਅਸੀਂ ਤਾਂ ਠੀਕ ਹੀ ਆ ਜੀ। ਤੇ ਉਹ ਜਿੰਨਾ ਤੁਸੀਂ ਟੈਕਸ ਭਰ ਰਹੇ ਹੋ ਉਹਦਾ ਤੁਹਾਨੂੰ ਫਾਇਦਾ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਇੱਥੇ ਸਿਰਫ ਟੈਕਸ ਭਰੀ ਜਾਓ ਤੇ ਜਿਹੜੇ ਉਹਨਾਂ ਬੈਨੀਫਿਟਸ ਨੇ ਉਹ ਜਿਹੜੇ ਉਹ ਦੂਜੇ ਲਈ ਜਾਣ, ਜਿਹੜੇ ਕੰਮ ਨਹੀਂ ਕਰ ਰਹੇ ਜੋ ਵੀ ਆ। ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬੀ ਜਿਹੜੀ ਆ, ਪਰ ਪੰਜਾਬੀ ਵਿੱਚ ਵੀ ਮੈਂ ਦੇਖਿਆ ਸੀਗਾ ਕਈ ਜਗ੍ਹਾ ਇਹ ਵੀ ਚੱਲ ਰਿਹਾ ਕਿ ਪੰਜਾਬੀ ਦੇ ਸਪੈਲਿੰਗ ਜਿਹੜੇ ਆ ਉਹ ਕਿੱਦਾਂ ਲਿਖਣੇ ਆ। ਹਾਂਜੀ, ਉਹ ਡਿਸਾਈਡ ਕੀਤਾ ਸੀ ਉਹਦੇ ਤੇ ਸ਼ਾਇਦ ਆਈ ਥਿੰਕ ਯੂ ਵਾਲੇ ਦੇ ਉੱਤੇ ਸਾਰੇ ਡਿਸਾਈਡ ਕੀਤਾ। ਜਿਹੜੇ ਇੱਥੇ ਨਾ ਜਕਾਰਾ ਮੂਵਮੈਂਟ ਵਾਲੇ ਜਿਹੜੇ ਆ ਸੰਦੀਪ, ਉਹਨਾਂ ਨੇ ਪੂਰਾ ਡਿਸਾਈਡ ਕੀਤਾ ਸੀ। ਉਹ ਕਾਫੀ ਜ਼ਿਆਦਾ ਇਹ ਤੇ ਮਾਰਕੀਟਿੰਗ ਕਰ ਰਹੇ ਹੈਗੇ ਆ। ਆਪਾਂ ਵੀ ਜਿਹੜੇ ਕੈਲੀਫੋਰਨੀਆ ਦੇ ਸੈਂਸਸ ਵਾਲਿਆਂ ਨੂੰ ਤਾਂ ਕਈਆਂ ਨੂੰ ਮਿਲੇ ਆ, ਉਹ PUN ਨਾਲ ਹੀ ਟਰਾਈ ਕਰ ਰਹੇ ਸੀ, ਕਿਉਂਕਿ ਦੋਨੋਂ ਤਰ੍ਹਾਂ ਲਿਖਦੇ ਆ ਆਪਾਂ, PAN ਨਾਲ ਵੀ ਲਿਖਦੇ ਨੇ, PUN ਨਾਲ ਵੀ। ਸੋ ਕਹਿੰਦੇ ਸੀ ਵੀ ਸਾਰੇ ਇੱਕੋ ਹੀ ਸ਼ਬਦ ਯੂਜ਼ ਕਰੋ, PUNJABI, ਤੇ ਉਹਦੇ ਨਾਲ ਫਿਰ ਜਿਹੜਾ ਆ ਵੀ ਕਾਊਂਟਿੰਗ ਸਹੀ ਹੋਊਗੀ। ਹਾਂਜੀ, ਕਿਉਂਕਿ ਨਹੀਂ ਤੇ ਉਹ ਤੁਹਾਨੂੰ ਉਹਨਾਂ ਨੇ 2 ਐਥਨੀਸਿਟੀ ਕਰ ਦੇਣੀਆਂ ਤੇ ਉਹ ਤੁਹਾਡੇ ਫਿਰ ਡਿਵਾਈਡ ਹੋ ਜਾਣੇ ਆ, ਫਿਰ ਤੁਹਾਡੀਆਂ ਵੋਟਾਂ ਵੰਡੀਆਂ ਜਾਣੀਆਂ। ਇਸ ਕਰਕੇ ਇਹ ਜਿਹੜੀ ਆ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ। ਤੇ ਪਰ ਮੈਂ ਤਾਂ ਇਹੀ ਕਹੂੰਗਾ ਕਿ ਆਪਾਂ ਪੰਜਾਬੀ ਲਿਖਣ ਵਿੱਚ ਸਾਨੂੰ ਇਹ ਫਾਇਦਾ ਵਾ, ਕਿਉਂਕਿ ਅਸੀਂ ਐਜ਼ ਅ ਪੰਜਾਬੀ ਅਸੀਂ ਕਹਿੰਦੇ ਜਿਹੜੀ ਕਾਊਂਟਿੰਗ ਆ ਸਾਡੀ ਉਹ ਜ਼ਿਆਦਾ ਹੋਊਗੀ, ਇਕੱਲੀ ਸਿੱਖਾਂ ਦੀ ਨਹੀਂ, ਜਿਹੜੇ ਵੀ ਪੰਜਾਬੀ ਬੋਲਦੇ ਆ। ਤੇ ਉਸ ਕਰਕੇ ਉਹਨਾਂ ਨੂੰ ਤੁਹਾਨੂੰ ਜਿਹੜੇ ਬੈਨੀਫਿਟਸ ਨੇ, ਜੇ ਕੋਈ ਵੀ ਕਦੀ ਕੋਈ ਬੈਨੀਫਿਟਸ ਐਜ਼ ਅ ਲੈਂਗੁਏਜ ਪਰ ਲੈਂਗੁਏਜ ਆਉਂਦਾ ਵਾ, ਤੇ ਉਹ ਕੀ ਕਹਿੰਦੇ ਐਥਨੀਸਿਟੀ ਆਉਂਦਾ ਵਾ, ਤੇ ਉਹਦੇ ਵਿੱਚ ਵੀ ਤੁਹਾਨੂੰ ਕੀ ਕਹਿੰਦੇ ਐਕਚੁਅਲੀ ਤੁਹਾਨੂੰ ਮਿਨੋਰਟੀ ਵਿੱਚ ਕਾਊਂਟ ਹੋਊਗੇ। ਤੁਸੀਂ ਅਜੇ ਤੱਕ ਤਾਂ ਮੈਨੂੰ ਲੱਗਦਾ ਤੁਸੀਂ ਮਿਨੋਰਟੀ ਵਿੱਚ ਵੀ ਕਦੇ ਕਾਊਂਟ ਨਹੀਂ ਹੋ ਰਹੇ, ਕਿਉਂਕਿ ਤੁਸੀਂ ਇਸ ਕਰਕੇ ਮਿਨੋਰਟੀ ਵਿੱਚ ਕਾਊਂਟ ਹੋਗੇ। ਅਸੀਂ ਇੰਨੀਆਂ ਬੇਨਤੀਆਂ ਕਰਕੇ ਜ਼ਰੂਰ ਇਹਦੇ 'ਚ ਹਿੱਸਾ ਪਾਓ। ਤੇ ਉਹ ਜਿਹੜੇ ਸੈਂਸਸ ਵਾਲੇ ਆ, ਜਿੱਦਾਂ ਤੁਸੀਂ ਕਹਿ ਦਿੱਤਾ ਕਿ ਉਹ ਜ਼ਰੂਰ ਭਰੋ, ਆਨਲਾਈਨ ਭਰੋ, ਆਪਣੇ ਨਿਆਣਿਆਂ ਨੂੰ ਕਹੋ ਭਰ ਦੇਣਗੇ। ਇਟਸ ਰੀਅਲੀ ਈਜ਼ੀ, ਤੇ ਉਹ ਜ਼ਰੂਰ ਭਰੋ। ਤੇ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ। ਸੋ ਬਿਲਕੁਲ, ਜਿਸ ਤਰ੍ਹਾਂ ਅਸੀਂ ਵੀ ਕਿਹਾ ਸੀ ਵੀ ਜਿਹੜੇ ਪੰਜਾਬੀ ਆ ਨਾ, ਪੰਜਾਬੀ ਆਪਾਂ ਸਿੱਖ ਵੀ ਹੈਗੇ ਆ, ਹਿੰਦੂ ਵੀ ਆ, ਮੁਸਲਮਾਨ ਵੀ ਆ, ਕ੍ਰਿਸਚੀਅਨ ਵੀ ਆ, ਤੇ ਨੌਨ ਬਲੀਵਰ ਵੀ ਆ। ਹੁਣ ਜੇ ਤੁਸੀਂ ਸਿੱਖ ਲਿਖੋਗੇ, ਜਿਹੜੇ ਕਾਮਰੇਡ ਆ ਉਹ ਫਿਰ ਕੀ ਭਰੂਗੇ ਉੱਥੇ। ਸੋ ਪੰਜਾਬੀ ਘਰਾਂ 'ਚ ਆਪਾਂ ਸਾਰੇ ਬੋਲਦੇ ਹਾਂ। ਸੋ ਜਿਹੜੀ ਲੈਂਗੁਏਜ ਆ ਨਾ, ਆਪਾਂ ਦੇਖਦੇ ਜਦੋਂ ਦੇਖੋ ਹੁਣ ਹਰ ਇੱਕ ਗਵਰਨਮੈਂਟ ਦੇ ਆਫਿਸ 'ਚ ਜਦੋਂ ਤੁਸੀਂ ਕਾਲ ਕਰੋ, ਪਹਿਲਾਂ ਇੰਗਲਿਸ਼ ਬੋਲਦੇ ਫਿਰ ਸਪੈਨਿਸ਼ ਬੋਲਦੇ ਆ। ਸੋ ਹੁਣ ਬਹੁਤ ਸਾਰੇ ਜਿਹੜੇ DMB ਆ ਉਹਨਾਂ 'ਚ ਹੁਣ ਪੰਜਾਬੀ 'ਚ ਵੀ ਟੈਸਟ ਹੈਗੇ ਆ। ਕਈ ਸਕੂਲਾਂ 'ਚ ਖਾਸ ਕਰਕੇ ਫ੍ਰਿਜ਼ਨੋ ਦਾ ਜਿਹੜਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹ ਹੁਣ ਪੰਜਾਬੀ 'ਚ ਵੀ ਤੁਹਾਨੂੰ ਚਿੱਠੀ ਭੇਜਦਾ ਆ ਜੇ ਤੁਹਾਡੇ ਬੱਚੇ ਉੱਥੇ ਜਿਹੜੇ ਪੜ੍ਹਦੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਹਸਪੀਟਲਾਂ ਦੇ ਵਿੱਚ, ਮੈਂ ਹਮੇਸ਼ਾ ਹੀ ਕਿਹਾ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਕਿਤੇ ਤੁਹਾਨੂੰ ਜਾਣਾ ਪੈ ਜਾ, ਦੇਖੋ ਉੱਥੇ ਹਸਪਤਾਲਾਂ ਦੇ ਵਿੱਚ ਟੋਟਲੀ ਪੰਜਾਬੀ ਦੇ ਵਿੱਚ ਜਿੰਨੇ ਵੀ ਮੈਮੋਜ਼ ਉਹਨੀ ਸਾਰਾ ਕੁਛ ਲਾਏ ਹੋ ਹੈਗੇ। ਸੋ ਆਪਾਂ ਨੂੰ ਇਹਦੇ 'ਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਆਪਾਂ ਜ਼ਰੂਰ ਜਕਾਰਾ ਮੂਵਮੈਂਟ ਵਾਲੇ ਸਭ ਤੋਂ ਅੱਗੇ ਬਹੁਤ ਸਾਲਾਂ ਤੋਂ ਲੱਗੇ ਹੋਏ ਆ,
ਉਹਨਾਂ ਨਾਲ ਨੈਨਦੀਪ ਉਹਨਾਂ ਨਾਲ ਵੀ ਗੱਲ ਕਰਕੇ ਜਾਂ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਉਹਨਾਂ ਨਾਲ ਵੀ ਰਲ ਕੇ, ਪਰ ਇਹਨੂੰ ਧਰਮ ਵਾਲਾ ਇਸ਼ੂ ਨਾ ਬਣਾਓ, ਕਿਉਂਕਿ ਜਿਹੜਾ ਅਮਰੀਕਾ ਮੁਲਕ ਇੱਦਾਂ ਦਾ ਮੁਲਕ ਆ, ਇੱਥੇ ਕਿਸੇ ਨੂੰ ਵੀ ਧਰਮ ਦੇ ਬੇਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਹੈਗੀ। ਆਪਾਂ ਦੇਖਦੇ ਹੀ ਆ ਇਸ ਮੁਲਕ 'ਚ ਆ ਕੇ ਕਿਹੜੇ ਗੁਰਦੁਆਰੇ ਬਣਾਏ ਹੋਆ, ਮੰਦਿਰ ਬਣਾਏ ਹੋਆ, ਮਸਜਿਦਾਂ ਬਣਾਇਆ ਹੋਇਆ, ਹੈ ਨਾ, ਚਰਚ ਹੈਗੇ। ਸੋ ਧਰਮ ਦੇ ਬੇਸ ਤੇ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਇਹ ਗੱਲ ਬੈਨੀਫਿਟ ਦੀ ਆ ਲੈਂਗੁਏਜ ਦੇ ਉੱਤੇ। ਜੇ ਆਪਣੀ ਗਿਣਤੀ ਪਈ ਮੰਨ ਲਓ ਵੀ ਇੱਕ ਕਾਉਂਟੀ ਆ, ਮੰਨ ਲਓ ਵੀ ਫਰਿਜ਼ਨੋ ਕਾਉਂਟੀ ਆ ਜਾਂ ਬੇ ਏਰੀਆ ਜਾਂ ਜੁਬਾ ਸਿਟੀ ਆ, ਇੱਥੇ ਐਡੀ ਵੱਡੀ ਗਿਣਤੀ ਹੈਗੀ। ਜੇ ਉਹ ਕਹੂਗੇ ਜੀ ਦੇਖੋ 12, 14, 15% ਪਾਪੂਲੇਸ਼ਨ ਆ, ਸੋ ਹਰ ਇੱਕ ਜਿਹੜਾ ਗਵਰਨਮੈਂਟ ਦਾ ਜਿਹੜਾ ਕੋਈ ਲੈਟਰ ਆ, ਕੋਈ ਬੈਨੀਫਿਟ ਆ, ਗਵਰਨਮੈਂਟ ਦੇ ਆਫਿਸ ਜਾਂਦੇ ਆ। ਹੁਣ ਬਜ਼ੁਰਗ ਕਈ ਸਾਨੂੰ ਕਾਲਾਂ ਕਰਦੇ ਆ ਵੀ ਯਾਰ ਸੋ ਸਿਕਿਉਰਿਟੀ ਆਫਿਸ ਜਾਈਏ, ਉੱਥੇ ਸਾਨੂੰ ਇੰਗਲਿਸ਼ ਨਹੀਂ ਆਉਂਦੀ। ਸੋ ਉੱਥੇ ਉਹਨਾਂ ਨੂੰ ਪੰਜਾਬੀ ਬੰਦੇ ਰੱਖਣੇ ਪੈਣੇ ਪਾਪੂਲੇਸ਼ਨ ਦੇ ਹਿਸਾਬ ਨਾਲ। DMB 'ਚ ਰੱਖਣੇ ਪਊਗੇ, ਹਸਪਤਾਲਾਂ 'ਚ ਰੱਖਣੇ ਪਊਗੇ, ਪੁਲਿਸ ਵਿੱਚ ਰੱਖਣੇ ਪਊਗੇ, ਹਰ ਇੱਕ ਜਗ੍ਹਾ 'ਚ ਜਾਂ ਪੰਜਾਬੀ ਬੋਲਦੇ। ਸੋ ਉਹਨਾਂ ਨਾਲ ਆਪਣੇ ਲੋਕਾਂ ਨੂੰ ਜੌਬਾਂ ਵੀ ਜ਼ਿਆਦਾ ਮਿਲੂਗੀਆਂ ਕਿਉਂਕਿ ਬਾਈਲਿੰਗੁਅਲ, ਤੇ ਦੂਜੇ ਨੰਬਰ 'ਤੇ ਆਪਣੇ ਸਾਰਿਆਂ ਨੂੰ ਫਾਇਦਾ ਵੀ ਹੋਊਗਾ। ਜੀ ਜੀ ਬਿਲਕੁਲ। ਸੋ ਜ਼ਰੂਰ ਜਿਹੜਾ ਆਪਾਂ ਇਸ ਦੇ ਉੱਤੇ ਜਿਹੜਾ ਕੰਮ ਕਰਾਂਗੇ, ਸੋ ਤੁਹਾਡੇ ਸਾਰਿਆਂ ਦਾ ਵੀ ਇਸ ਦੇ ਵਿੱਚ ਜਿਹੜਾ ਸਹਿਯੋਗ ਆ ਉਹ ਜ਼ਰੂਰਤ ਹੈਗਾ ਆ। ਸੋ ਪੰਜਾਬੀ ਲਿਖਦੇ ਆ, ਸੋ ਇੱਕ ਐਜ਼ ਏ ਕਲਚਰ, ਇੱਕ ਸੱਭਿਆਚਾਰ ਦੇ ਵਜੋਂ ਪੂਰਾ ਜਿਹੜਾ ਉਹ ਆ ਜਾਂਦਾ, ਜਿਸ ਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਜਿਹੜੇ ਉਸ ਜਿਹੜੀ ਕਹਿ ਲਓ ਵੀ ਸੱਭਿਅਤਾ ਦੇ ਨਾਲ ਜਿਹੜੇ ਹੈਗੇ ਨੇ, ਜੁੜੇ ਹੋਏ ਨੇ, ਵੀ ਉਹ ਉਸ ਦੇ ਵਿੱਚ ਉਹ ਲਿਖਾ ਸਕਦੇ ਨੇ। ਅਤੇ ਆਪਾਂ ਨੂੰ ਜਿਹੜਾ ਉਹ ਫਿਰ ਪਤਾ ਲੱਗਦਾ ਰਹਿੰਦਾ ਆ ਵੀ ਕਿਹੜੀ ਚੀਜ਼ ਜਿਹੜੀ ਆ ਆਪਣੇ ਕਿੰਨੇ ਲੋਕ ਜਿਹੜੇ ਇਸ ਪਾਸੇ ਹੈਗੇ ਆ। ਸੋ ਆਪਾਂ ਦੇਖਦੇ ਹੀ ਹਾਂ ਕਿ ਇਸ ਤਰੀਕੇ ਨਾਲ ਇੱਥੇ ਵੀ ਹਿਸਪੈਨਿਕ ਵੱਖ ਮੰਨੇ ਜਾਂਦੇ ਆ, ਲਟੀਨੋ ਜਿਹੜੇ ਆ, ਜਾਂ ਉਹ ਵੀ ਹੁੰਦਾ ਆ। ਕਈ ਲੋਕ ਆਪਣੇ ਆਪ ਨੂੰ ਉਸ ਦੇ ਵਿੱਚ ਵਾਈਟ ਵੀ ਜਿਹੜੇ ਉਹ ਲਿਖਾ ਦਿੰਦੇ ਆ, ਕਿਉਂਕਿ ਇਟਲੀ ਵਾਲੇ ਵੀ ਜਿਹੜੇ ਉਹ ਲੋਕ ਉਹ ਹੈਗੇ ਨੇ। ਸੋ ਇਹ ਵੱਖਰੀ ਵੱਖਰੀ ਜਿਹੜੀ ਚੀਜ਼ ਆ, ਹਰ ਇੱਕ ਨੂੰ ਚੋਇਸ ਹੈਗੀ ਆ ਵੀ ਤੁਸੀਂ ਆਪਣੇ ਆਪ ਨੂੰ ਕਿਹੜੀ ਰੇਸ ਦੇ ਜਿਹੜੇ ਆ ਉਹ ਤੁਸੀਂ ਜਿਹੜੇ ਉਹ ਮੰਨਦੇ ਹੋ। ਪਰ ਤੁਹਾਨੂੰ ਪਤਾ ਆ ਇਨ ਦੀ ਐਂਡ ਵੀ ਤੁਸੀਂ ਕਿੱਥੇ ਦੇ ਜਿਹੜੇ ਉਹ ਹੈਗੇ ਹੋ, ਅਤੇ ਕੀ ਜਿਹੜਾ ਤੁਹਾਨੂੰ ਉਸ ਦੇ ਵਿੱਚ ਉਹ ਲਿਖਣਾ ਚਾਹੀਦਾ। ਸੋ ਬਿਲਕੁਲ। ਬਾਕੀ ਸਾਡਾ ਇਹ ਕੋਈ ਇੱਦਾਂ ਦੀ ਨਹੀਂ ਗੱਲ ਵੀ ਆਪਾਂ ਕੀ ਲਿਖਣਾ ਹੈਗਾ, ਇਹ ਪੂਰੀ ਕਮਿਊਨਿਟੀ ਦੇ ਨਾਲ ਡਿਸਾਈਡ ਕਰਕੇ ਜੋ ਡਿਸਾਈਡ ਕਰੂਗੇ ਆਪਾਂ ਰੇਡੀਓ 'ਤੇ ਉਹੀ ਇਨਫੋਰਮੇਸ਼ਨ ਘੱਲਾਂਗੇ ਤਾਂ ਕਿ ਸਾਰੇ ਕਾਊਂਟ ਹੋਣ। ਸਾਡਾ ਅੱਜ ਇਸ ਖਬਰ ਨੂੰ ਸ਼ੇਅਰ ਕਰਨ ਦਾ ਮਕਸਦ ਇਹ ਸੀ ਵੀ ਝੂਠੀ ਖਬਰ ਨਾ ਫੈਲਾਓ, ਗਲਤ ਪੋਸਟ ਨਾ ਪਾਓ, ਕੱਟ ਪੇਸਟ ਕਰਕੇ ਉੱਤੇ ਸਿੱਖ ਵਰਡ ਲੈ ਕੇ ਤੁਸੀਂ ਉੱਦੇ ਘੁਮਾਈ ਜਾਂਦੇ ਆ ਵੀ ਨੋ ਜੀ ਅਮਰੀਕਾ 'ਚ ਤਾਂ ਸਿੱਖਾਂ ਨੇ, ਟਰੰਪ ਨੇ ਆਹ ਕਰ ਦਿੱਤਾ। ਕੋਈ ਇੱਥੇ ਇੱਦਾਂ ਦੀ ਗੱਲ ਨਹੀਂ ਹੋਈ ਹੈਗੀ। ਇਹ ਪਹਿਲੇ ਜਿਹੜੇ ਕਾਲਮ ਸੀਗੇ ਤੁਸੀਂ ਭਰ ਸਕਦੇ ਸੀ, ਪਿਛਲੀ ਵਾਰੀ ਵੀ ਭਰ ਸਕਦੇ ਸੀ। ਸੋ ਪਲੀਜ਼ ਇਹ ਗਲਤ ਇਨਫੋਰਮੇਸ਼ਨ ਨਾ ਫੈਲਾਓ। ਪਰ ਜਿਹੜਾ ਵੀ ਸ਼ਬਦ ਡਿਸਾਈਡ ਕਰੂੰਗੇ, ਚਾਹੇ ਉਹ ਸਿੱਖ ਹੋਵੇ, ਚਾਹੇ ਪੰਜਾਬੀ ਸਿੱਖ ਹੋਵੇ, ਪੰਜਾਬੀ ਹੋਵੇ, ਕਿੱਦਾਂ ਪੰਜਾਬੀ ਲਿਖਣਾ, PUN ਆ, PAN, ਉਹ ਜ਼ਰੂਰ ਆਪਾਂ ਆਉਣ ਵਾਲੇ ਦਿਨਾਂ 'ਚ ਸਾਂਝੀਆਂ ਕਰਾਂਗੇ ਤਾਂ ਕਿ ਸਾਰੇ ਜਾਣੇ ਇੱਕੋ ਹੀ ਇਨਫੋਰਮੇਸ਼ਨ ਲਿਖਣ। ਜੀ, ਅਤੇ ਹੁਣ ਆਪਾਂ ਜਿਹੜਾ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੋ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨ ਵੀ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ